AI ਜਿਹੜੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹ ਹੁਣ ਆਪਣੀਆਂ ਸਕਰੀਨਾਂ ਤੋਂ ਅੱਗੇ ਵੱਧ ਗਈ ਹੈ। ਜਿਹੜੀ ਰੀਅਲ ਪਾਵਰ ਸਟਰਕਚਰ ਆ, ਜਿਹੜੇ ਅਸਲ ਤਾਕਤ ਦੇ ਜਿਹੜੇ ਢਾਂਚੇ ਹੈਗੇ ਆ, ਉਹਦੇ ਵਿੱਚ ਉਹ ਦਾਖਲ ਹੋ ਚੁੱਕੀ ਆ ਜਾਂ ਉਹ ਦਾਖਲ ਹੋਣ ਜਾ ਰਹੀ ਆ। ਕੀ ਅਸੀਂ ਜਿਹੜੀ ਇਹ ਟੈਕਨੋਲੋਜੀ ਆ ਇਹਦੇ ਨਾਲ ਆਪਾਂ ਜੋ ਇਹ ਸੋਚ ਕੇ ਲਿਆਂਦੀ ਸੀ ਵੀ ਇਹ ਲੋਕਾਂ ਦੀ ਮਦਦ ਦੇ ਲਈ ਆ, ਇਨਸਾਨਾਂ ਦੀ ਮਦਦ ਦੇ ਲਈ ਆ, ਕੀ ਆਪਾਂ ਅਜਿਹਾ ਸਿਸਟਮ ਬਣਾ ਰਹੇ ਆ ਵੀ ਜੋ ਇਵੈਂਚੁਅਲੀ ਸਾਨੂੰ ਹੀ ਮੋਨੀਟਰ ਕਰਨਗੇ, ਸਾਨੂੰ ਹੀ ਰਿਪਲੇਸ ਕਰਨਗੇ ਤੇ ਸਾਨੂੰ ਆਊਟ ਕੰਪੀਟ ਕਰਨਗੇ। ਹੁਣ ਕੀ ਆਪਾਂ ਇਸ ਪਾਸੇ ਵੱਲ ਨੂੰ ਵਧ ਰਹੇ? ਜੇ ਆਪਾਂ ਕਹੀਏ ਵੀ ਜਿਹੜੀ ਟੈਕਨੋਲੋਜੀ ਨੂੰ ਅਸੀਂ ਬਣਾਇਆ ਹੈ ਨਾ, ਹੁਣ ਤਾਂ ਗੱਲ ਇਹ ਵੀ ਗੱਲ ਨੈਕਸਟ ਸਟੈਪ ਦੇ ਉੱਤੋਂ ਜਾ ਰਹੀ ਆ AI ਇੰਟੈਲੀਜੈਂਸ ਦੇ ਕਰਕੇ। ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਜਿਹੜੀ ਸਰਵੇਲੈਂਸ ਦੀ ਤੁਸੀਂ ਸਵਾਲ ਦੀ ਗੱਲ ਕੀਤੀ, ਸਰਵੇਲੈਂਸ ਤਾਂ ਜ਼ਰੂਰ ਫਾਸਟ ਹੋਈ ਆ, ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਕੋਲ ਸਮਰੱਥਾ ਹੈਗੀ ਆ ਬਹੁਤ ਜ਼ਿਆਦਾ ਡੇਟਾ ਨੂੰ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਕੰਸੋਲੀਡੇਟ ਕਰਕੇ ਤੇ ਉੱਤੋਂ ਰਿਜ਼ਲਟ ਲੈ ਕੇ ਆਉਣੇ ਬਾਹਰ। ਐਨਾਲਿਸਿਸ ਦਾ ਜਿਹੜਾ ਟਾਈਮ ਆ ਉਹ ਬਹੁਤ ਜ਼ਿਆਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਘਟ ਗਿਆ। ਮੈਟਾ ਕੀ ਕਰ ਰਹੀ ਆ, ਆਪਣੇ ਜਿਹੜੇ US ਬੇਸ EMPLOYEES ਆ ਉਹਨਾਂ ਦੀ ਮਾਊਸ ਮੂਵਮੈਂਟ ਨੂੰ ਕੈਪਚਰ ਕਰ ਰਹੀ ਆ, ਉਹ ਕਲਿੱਕ ਨੂੰ ਕੈਪਚਰ ਕਰ ਰਹੀ ਆ, ਉਹ ਕਿਹੜੇ ਕੀਵਰਡ ਦੱਬਦੇ ਆ ਉਹਨੂੰ ਕੈਪਚਰ ਕਰ ਰਹੀ ਆ। ਉਹ ਕਹਿੰਦੇ ਆਪਾਂ AI ਨੂੰ ਟ੍ਰੇਨ ਕਰ। ਹੁਣ ਜਿਹੜੀ ਨਿਊਜ਼ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਮੈਟਾ ਦਾ ਕੋਡ ਰੈਡ ਟਾਈਮ ਚੱਲ ਰਿਹਾ, ਮੈਟਾ ਨੂੰ ਲੱਗਦਾ ਕਿ ਸਾਡੇ ਕੋਲ ਇੰਨੀ ਜਿਹੜਾ ਰੈਵਨਿਊ ਆ ਸਾਡੇ ਕੋਲ ਆ ਰਿਹਾ ਵਾ, ਪਰ ਹੁਣ ਵਟ ਨੈਕਸਟ ਜਿਹੜਾ ਉਹਨਾਂ ਦਾ ਫਿਊਚਰ ਨੂੰ ਲੈ ਕੇ ਹੈਜ ਸੀ VR ਹੈ ਨਾ, ਜਿਹੜੇ ਵਿਜ਼ੂਅਲ ਵਰਚੁਅਲ ਰਿਐਲਿਟੀ ਜਿਹੜੇ ਇਨਫਰਾਸਟ੍ਰਕਚਰ ਸੀ ਉਹ ਤਾਂ ਉਹਨੇ ਬੰਦ ਕਰ ਦਿੱਤੇ। ਉਹਨੂੰ ਪਤਾ ਫਿਊਚਰ ਵਿੱਚ ਐਗਜ਼ਿਸਟ ਨਹੀਂ ਕਰਦਾ। ਹਾਂ AI ਦੇ ਵਿੱਚ ਕਰਦਾ, ਪਰ AI ਦੇ ਵਿੱਚ ਚੈਟ GPT ਹੋ ਗਏ, ਐਂਥਰੋਪਿਕ ਹੋ ਗਏ, ਇਵਨ ਕਈ ਕੁਛ ਹੱਦ ਤੱਕ ਗ੍ਰੋਕ ਹੋ ਗਿਆ, ਜੈਮਿਨਾਈ ਗੂਗਲ ਵਾਲੇ ਹੋ ਗਏ, ਮੈਟਾ ਦੇ ਆਪਣੇ ਮਾਡਲ ਹੋ ਗਏ ਜਾਂ ਚਾਈਨਾ ਦੇ ਹੋ ਗਏ ਮਾਡਲ, ਉਹਦੇ ਲਾਗੇ ਤੇ ਮੈਟਾ ਲਾਗੇ ਵੀ ਨਹੀਂ ਆਉਂਦੇ। ਹੁਣ ਐਡਾ ਵੱਡਾ ਟੈਨਸ ਆਫ ਬਿਲੀਅਨ ਡਾਲਰ ਦਾ ਜਿਹੜਾ ਉਹਨਾਂ ਦਾ ਰੈਵਨਿਊ ਆ ਮੰਥਲੀ ਆ ਜੀ, ਹੈ ਨਾ, hundreds of billions dollar ਦਾ ਰੈਵਨਿਊ ਐਨੂਅਲ ਆ। ਉਹਦੇ ਵਿੱਚ ਇਹ ਆ ਕਿ ਇੰਨਾ ਜ਼ਿਆਦਾ ਇਹਨਾਂ ਕੋਲ ਇਨਫਰਾਸਟ੍ਰਕਚਰ ਦੇ ਪੈਸੇ ਹੋਣ ਦੇ ਬਾਵਜੂਦ ਜੇ ਫਿਊਚਰ ਟੈਕਨੋਲੋਜੀ ਵਿੱਚ ਨਹੀਂ ਇਨਵੈਸਟ ਕਰ ਰਹੇ ਤੇ ਫਿਊਚਰ ਉਹਨਾਂ ਨੂੰ ਪਤਾ ਹੀ ਆ ਕਿ ਹੈ ਨਾ ਕਿਹੜੇ ਪਾਸੇ ਜਾ ਰਹੇ। ਈਵਨ ਤੁਸੀਂ ਪਿਛਲੇ ਹਫਤੇ ਨਿਊਯਾਰਕ ਟਾਈਮਸ ਦੇ ਵਿੱਚ ਇੱਕ ਰਿਪੋਰਟ ਪੜ੍ਹੋ, ਉਹਨਾਂ ਕਿਹਾ ਕਿ ਮੈਟਾ ਇਜ਼ ਡਾਈਂਗ ਅ ਸਲੋ ਡੈਥ। ਉਹਨਾਂ ਦੇ ਉੱਤੇ ਟੋਕਨ ਨਹੀਂ ਵੇਸਟ ਕਰਨਾ ਚਾਹੁੰਦੇ, ਇਸ ਲਈ ਬੰਦਿਆਂ ਨੂੰ ਆਪਾਂ ਦੁਬਾਰਾ ਹਾਇਰ ਕਰ ਰਹੇ ਹਾਂ। ਕਿ AI ਦੀ ਰਫਤਾਰ ਟ੍ਰਾਂਜੀਸ਼ਨ ਦੀ ਇੰਨੀ ਤੇਜ਼ ਆ ਵੀ ਆਪਾਂ ਇੱਕ ਫੁੱਲ ਸਾਈਕਲ ਆ ਗਏ। ਵਾਟ ਇਜ਼ ਇਟ ਟੈਲ ਵੀ ਟੋਕਨ ਹੁਣ ਮਹਿੰਗੇ ਲੱਗ ਰਹੇ ਆ ਤੇ EMPLOYEE ਦੀ ਸੈਲਰੀ ਸਸਤੀ। ਅੱਗੇ ਇਹ ਕਹਿ ਕੇ AI ਦੇ ਵਿੱਚ ਸੀਗਾ ਵੀ EMPLOYEE ਮਹਿੰਗਾ ਆ ਤੇ ਟੋਕਨ ਸਸਤੇ ਆ। ਵਾਟ ਇਜ਼ ਗੋਇੰਗ ਔਨ? ਸੋ ਟੋਕਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਟਰਮ ਦੇ ਵਿੱਚ ਤੁਸੀਂ ਮੰਨ ਲਓ ਆਪਾਂ ਟੈਕਸਟ ਤੋਂ ਗੱਲ ਸ਼ੁਰੂ ਕਰਦੇ ਹਾਂ ਇੰਗਲਿਸ਼ ਲੈਂਗੁਏਜ ਦੇ, ਇੱਕ ਵਰਡ ਇਜ਼ ਇਕੁਅਲ ਟੂ 1 ਟੋਕਨ। ਠੀਕ ਹੈ। ਜੇ ਮੰਨ ਲਓ ਵੀ ਆਪਾਂ ਚੈਟ GPT ਦੇ ਵਿੱਚ ਪੁੱਛਿਆ what is your name, 4 ਅੱਖਰ ਅੱਗੇ ਕੁਐਸਚਨ ਮਾਰਕ, 5 ਟੋਕਨ ਦੀ ਜਿਹੜੀ ਇਨਪੁਟ ਹੋ ਗਈ ਹੈ ਨਾ। ਅੱਛਾ। ਤੇ ਅੱਗੋਂ ਜਿਹੜਾ ਰਿਸਪੌਂਸ ਆ ਜਾਂਦਾ my name is ਹਰਵਿੰਦਰ ਸਿੰਘ ਕੰਗ ਜਾਂ my name is ਰਾਜਕਰਨਵੀਰ ਸਿੰਘ ਹੈ ਨਾ, ਜੋ ਵੀ ਜਿੰਨੇ ਵੀ ਵਰਡ ਬਣੇ ਉਹ ਤੁਹਾਡਾ ਰਿਸਪੌਂਸ ਦਾ ਟੋਕਨ ਹੋਊਗਾ। ਸੋ ਇੱਕ ਵਰਡ ਹੁੰਦਾ ਇਕੁਅਲ ਟੂ 1 ਟੋਕਨ। ਠੀਕ ਹੈ ਜੀ। ਸੋ ਕਿੰਨਾ ਵੀ ਲੰਬਾ ਹੋ ਸਕਦਾ, ਜਿੰਨਾ ਮਰਜ਼ੀ ਲੰਬਾ ਹੋ ਜਾਏ। ਆਪਾਂ ਵੇਖਦੇ ਹਾਂ ਚੈਟ GPT ਦੀ ਆਊਟਪੁੱਟ ਜਿੰਨੀ ਉਹਨੇ ਜਿਹੜੇ ਟੋਕਨ ਆ ਵੱਧ ਯੂਜ਼ ਹੋ ਰਹੇ ਆ। ਤਾਂ ਜਿੰਨੀ ਤੁਹਾਡੀ ਕੰਪਲਿਕੇਟਡ ਇਨਪੁਟ ਹੋਗੀ ਉਹਨੇ ਤੁਹਾਡੇ ਵੱਡੇ ਟੋਕਨ ਜਿਹੜੇ ਆ ਜ਼ਿਆਦਾ ਟੋਕਨ ਬਾਹਰ ਆਉਣਗੇ। ਸ਼ਾਰਟ ਟਰਮ ਪ੍ਰੋਬਲਮ ਆ ਰਾਜ ਕਰਨਾ, ਇਵੈਂਚੁਅਲੀ ਜਿਹੜੀ ਪ੍ਰੋਬਲਮ ਆ ਇਹ ਹੱਲ ਹੋ ਜਾਏਗੀ। ਇੰਡੀਆ ਦੇ ਲੋਕ ਜਾਂ ਇੰਡੀਅਨਸ ਆਪਾਂ ਇਹ ਚੀਜ਼ ਸੋਚਦੇ ਵੀ ਆਪਾਂ AI ਦੀ ਰੇਸ ਦੇ ਵਿੱਚ ਪਿੱਛੇ ਰਹਿ ਗਏ, ਪਰ ਸਵਾਲ ਗੱਲ ਇਹ ਨਹੀਂ ਵੀ ਆਪਾਂ ਪਿੱਛੇ ਰਹਿ ਗਏ, ਗੱਲ ਇਹ ਹੈ ਵੀ ਆਪਾਂ AI ਰੇਸ ਦੇ ਵਿੱਚ ਕਦੇ ਐਂਟਰ ਹੀ ਨਹੀਂ ਹੋਏ। ਇਹ ਬੜਾ ਇੰਟਰਸਟਿੰਗ ਕੁਐਸਚਨ ਮੇਰੇ ਸਾਹਮਣੇ ਹੈ ਨਾ ਆਇਆ, ਕਿਉਂਕਿ ਮੈਂ ਇਹਦੇ ਬਾਰੇ ਸੋਚਦਾ ਸੀ ਵੀ ਇਹ ਨਾ ਜਿਹੜੀ ਗੱਲ ਆ ਕਿਉਂ ਕਹੀ, ਤਾਂ ਗੱਲ ਇੱਕ ਸਹਿਜ ਸੁਭਾਅ ਸਾਹਮਣੇ ਆ ਜਾਂਦੀ ਰਾਜ ਕਰਨਾ। ਇਹ ਹੈ ਕਿ ਚਾਈਨਾ ਦੇ ਉੱਤੇ ਆਪਾਂ ਦੇਖਿਆ ਡੀਪ ਸੀਕ ਮਾਡਲ ਆ ਹੈ ਨਾ, ਬੜਾ ਪਪੂਲਰ ਹੋਇਆ। US ਦੇ ਉੱਤੇ ਤੁਸੀਂ ਕਿੰਨੇ ਹੀ ਮਾਡਲ US ਬੇਸ ਜਿਹੜੇ ਉਹ ਦੇਖ ਸਕਦੇ ਹੋ। ਇਸੇ ਤਰ੍ਹਾਂ ਯੂਰਪੀਅਨ ਜਿਹੜੇ ਆ ਉਹਨਾਂ ਦੇ ਕੁਝ ਮਾਡਲ ਇੰਨੇ ਮਸ਼ਹੂਰ ਤਾਂ ਨਹੀਂ ਹੋਏ ਪਰ ਲੋਕਲੀ ਮੇਡ ਹੈਗੇ ਆ। ਇੰਡੀਆ ਦਾ ਆਪਣਾ ਅੱਜ ਤੱਕ ਕੋਈ ਵੀ ਲਾਰਜ ਲੈਂਗੁਏਜ ਮਾਡਲ ਜਿਹੜਾ ਵਾ ਉਹ ਜੇ ਤੁਸੀਂ ਕਹੋ ਸਮਰੱਥਾ ਵਾਲਾ ਵਾ, ਰੇਟਿੰਗ ਚਾਰਟ ਦੇ ਵਿੱਚ ਵੀ ਦੇਖੋ ਉਹ ਕੋਈ ਵੀ ਐਗਜ਼ਿਸਟ ਨਹੀਂ ਕਰਦਾ। ਇੰਡੀਆ ਹਮੇਸ਼ਾ ਤੋਂ ਹੀ ਆਪਣੇ ਆਪ ਨੂੰ ਸਰਵਿਸ ਇੰਡਸਟਰੀ ਟ੍ਰੇਡਿੰਗ ਦੇ ਤੌਰ ਦੇ ਉੱਤੇ ਉਹਨੇ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ। ਰਾਜ ਕਰਨ ਫਿਊਚਰ ਆਪਣਾ ਇਹੀ ਆ, ਜਿਹੜੀ ਰੀਅਲ ਹਿਊਮਨ ਵਰਕ ਫੋਰਸ ਆ ਉਹਦੀ ਰਿਪਲੇਸਮੈਂਟ ਜਿਹੜੀ ਆ ਰੀਅਲ ਹਿਊਮਨ ਡੇਟਾ ਦੇ ਨਾਲ ਉਹ ਲੱਭੀ ਜਾ ਰਹੀ ਆ, ਤਾਂ ਕਿ ਹਿਊਮਨ ਇਵੈਂਚੁਅਲੀ ਜਿਹੜੇ ਹਿਊਮਨਸ ਆ ਉਹਨਾਂ ਨੂੰ ਵਰਕ ਫੋਰਸ ਤੋਂ ਰਿਪਲੇਸ ਕੀਤਾ ਜਾਏ। ਹੋਰ ਕਾਹਦੇ ਲਈ? ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਕੀ ਜੀ ਆਇਆਂ ਨੂੰ ਸਭ ਨੂੰ ਸਵਾਗਤ ਹੈ ਸੁਤ ਪ੍ਰੋਗਰਾਮ ਪੰਜਾਬੀ ਟੈਕ ਟਾਕ। ਟੈਕਨੋਲੋਜੀ ਦੀ ਦੁਨੀਆ ਦੀਆਂ ਖਬਰਾਂ ਦੇ ਨਾਲ ਉਸ ਦੇ ਵਿੱਚ ਕੀ ਤਬਦੀਲੀਆਂ ਆ ਰਹੀਆਂ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਆਪਾਂ ਹਰ ਮੰਡੇ ਨੂੰ, ਸੋਮਵਾਰ ਨੂੰ ਜਿਹੜਾ ਜੀ
ਦੁਪਹਿਰ 3 ਤੋਂ 4 ਵਜੇ ਦੇ ਵਿੱਚ। ਜੁੜ ਚੁੱਕੇ ਨੇ ਮੇਰੇ ਨਾਲ ਪੰਜਾਬੀ ਟੈਕ ਟਾਕ ਦੇ ਵਿੱਚ ਗੱਲਬਾਤ ਕਰਨ ਦੇ ਲਈ ਹਰਵਿੰਦਰ ਸਿੰਘ ਜੀ, ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਰਾਜਕਨਵੀਰ ਸਿੰਘ, ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਮਾਣਕ ਸਰੋਤਿਆਂ ਦਾ ਫੇਰ ਤੁਹਾਨੂੰ ਨਿੱਘਾ ਜੀ ਆਇਆ ਕਹਿੰਦੇ ਆ। ਹਰ ਹਫਤੇ ਪ੍ਰੋਗਰਾਮ ਟੈਕ ਟਾਕ ਲੈ ਕੇ, ਪੰਜਾਬੀ ਟੈਕ ਟਾਕ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਆ, ਤੇ ਫੇਰ ਤੋਂ ਨਿੱਘਾ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ। ਹਰਵਿੰਦਰ ਸਿੰਘ, ਅੱਜ ਦੀ ਜਿਹੜੀ ਆਪਣੀ ਗੱਲਬਾਤ ਆ, ਉਹਨਾਂ ਮਸਲੇ ਦੇ ਵਿੱਚ ਇੱਕ ਚੀਜ਼ ਜਿਹੜੀ ਕਾਮਨ ਆ, ਸਾਰਿਆਂ ਦੇ ਵਿੱਚ ਇੱਕ ਚੀਜ਼ ਸਾਂਝੀ ਆ, ਕਾਮਨ ਥ੍ਰੈਡ ਆ ਵੀ AI ਜਿਹੜੀ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਉਹ ਹੁਣ ਆਪਣੀਆਂ ਸਕਰੀਨਾਂ ਤੋਂ ਅੱਗੇ ਵੱਧ ਗਈ ਆ। ਜਿਹੜੀ ਰੀਅਲ ਪਾਵਰ ਸਟਰਕਚਰ ਆ, ਜਿਹੜੇ ਅਸਲ ਤਾਕਤ ਦੇ ਜਿਹੜੇ ਢਾਂਚੇ ਹੈਗੇ ਆ, ਉਹਦੇ ਵਿੱਚ ਉਹ ਦਾਖਲ ਹੋ ਚੁੱਕੀ ਆ ਜਾਂ ਉਹ ਦਾਖਲ ਹੋਣ ਜਾ ਰਹੀ ਆ। ਹੁਣ ਇਹ ਦੇਖਿਆ ਜਾ ਰਿਹਾ ਵੀ ਕੰਮ ਕਿੱਦਾਂ ਕਰਦੇ ਆ। ਡਿਪਲੋਮੇਸੀ, ਜਿੱਦਾਂ ਹੁਣ US ਚਾਈਨਾ ਦੇ ਵਿਚਾਲੇ ਜੋ ਚੱਲ ਰਿਹਾ ਆ, ਉਹਨੂੰ ਕਿੱਦਾਂ ਜਿਹੜਾ ਉਹ ਦੇਖਣਾ ਆ। ਇਹਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਡਿਪਲੋਮੇਸੀ ਚੇਂਜ ਹੋ ਰਹੀ ਆ। ਫਿਰ ਇਸ ਤੋਂ ਬਾਅਦ ਅੱਗੇ ਆਪਾਂ ਦੇਖ ਰਹੇ ਵੀ ਕੁਆਂਟਮ ਕੰਪਿਊਟਿੰਗ ਆ, ਉਸ ਵੱਲ ਨੂੰ ਵੱਧ ਰਹੇ ਆ। ਤੇ ਸਰਕਾਰਾਂ ਦੇ ਲਈ ਤੇ ਆਮ ਲੋਕਾਂ ਦੇ ਲਈ, ਆਮ ਕੰਪਨੀਆਂ ਦੇ ਲਈ ਸਾਈਬਰ ਸਿਕਿਉਰਿਟੀ ਆ, ਉਸ ਦੇ ਬਾਰੇ, ਸਾਈਬਰ ਸੁਰੱਖਿਆ ਆ, ਉਹਦੇ ਬਾਰੇ ਮੁੜ ਦੁਬਾਰਾ ਸੋਚਣ ਦੇ ਲਈ ਉਹਨਾਂ ਨੂੰ ਮਜਬੂਰ ਕਰ ਰਹੀ ਆ। ਸਵਾਲ ਵੱਲ ਨੂੰ ਆਈਏ ਇਸ ਚੀਜ਼ ਤੋਂ ਬਾਅਦ ਚ ਹਰਵਿੰਦਰ, ਕੀ ਅਸੀਂ ਜਿਹੜੀ ਇਹ ਟੈਕਨੋਲੋਜੀ ਆ, ਇਹਦੇ ਨਾਲ ਆਪਾਂ ਜੋ ਇਹ ਸੋਚ ਕੇ ਲਿਆਂਦੀ ਸੀ ਵੀ ਇਹ ਲੋਕਾਂ ਦੀ ਮਦਦ ਦੇ ਲਈ ਆ, ਇਨਸਾਨਾਂ ਦੀ ਮਦਦ ਦੇ ਲਈ ਆ, ਕੀ ਆਪਾਂ ਅਜਿਹਾ ਸਿਸਟਮ ਬਣਾ ਰਹੇ ਆ ਵੀ ਜੋ ਇਵੈਂਚੁਅਲੀ ਸਾਨੂੰ ਹੀ ਮੋਨੀਟਰ ਕਰਨਗੇ, ਸਾਨੂੰ ਹੀ ਰਿਪਲੇਸ ਕਰਨਗੇ ਤੇ ਸਾਨੂੰ ਆਊਟ ਕੰਪੀਟ ਕਰਨਗੇ? ਹੁਣ ਕੀ ਆਪਾਂ ਇਸ ਪਾਸੇ ਵੱਲ ਨੂੰ ਵੱਧ ਰਹੇ? ਰਾਜਕਰਨ, ਵੈਸੇ ਤਾਂ ਇੰਗਲਿਸ਼ ਇੱਕ ਕਹਾਵਤ ਹੁੰਦੀ ਆ ਕਿ ਦ ਸ਼ਿਪ ਵਾਸ ਸੇਲਡ ਲੌਂਗ ਅਗੋ, ਜਿਹੜੀ ਤੁਸੀਂ ਮੋਨੀਟਰਿੰਗ ਦੀ ਗੱਲ ਕੀਤੀ ਹੈ ਨਾ। ਹੁਣ ਕਿਹੜੀ ਨੇਸ਼ਨ ਸਟੇਟ ਦੁਨੀਆ ਭਰ ਚ ਇਦਾਂ ਦੀ ਨਹੀਂ ਹੈ ਜਿਹੜੇ ਆਪਣੇ ਸਿਟੀਜ਼ਨ ਨੂੰ ਮੋਨੀਟਰ ਨਹੀਂ ਕਰਦੀ, ਹੈ ਨਾ। ਤੁਸੀਂ ਆਪਾਂ ਸਾਡੇ ਦੋ ਦੇਸ਼ਾਂ ਦੇ ਨਾਲ ਤੇ ਬਹੁਤ ਜ਼ਿਆਦਾ ਹੀ ਵਾਹ ਪੈਂਦਾ ਨਾ, ਆਪਣਾ ਇੰਡੀਆ ਤੇ USA, ਤੇ ਉਹਨਾਂ ਦੋਹਾਂ ਦੇ ਵਿੱਚ ਵੇਖੋ ਮੋਨੀਟਰਿੰਗ ਕਿੰਨੀ ਸਟਰੋਂਗ ਆ। ਹਾਂ, ਉਹ ਡੇਟਾ ਨੂੰ ਕਿੱਦਾਂ ਯੂਜ਼ ਕਰਦੇ ਆ, ਉਹਦੇ ਨਾਲ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਿੰਨੀ ਹੁੰਦੀ ਆ, ਉਹ ਕੰਪੈਰੀਟਿਵਲੀ US ਵਿੱਚ ਇੰਡੀਆ ਨਾਲੋਂ ਅਜੇ ਵੀ ਬੈਟਰ ਆ। ਪਰ ਮੋਨੀਟਰਿੰਗ ਦੀ ਗੱਲ ਕਰੀਏ, ਡੇਟਾ ਤਾਂ ਹੈਗਾ ਹੀ ਹੈ ਨਾ ਸਰਕਾਰਾਂ ਕੋਲੇ ਜੀ। ਸੋ ਦ ਸ਼ਿਪ ਵਾਸ ਸੇਲਡ ਲੌਂਗ ਅਗੋ, ਹੈ ਨਾ। ਪ੍ਰਾਈਵੇਸੀ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਾਰਾ ਹਰ ਇੱਕ ਤੁਹਾਡੇ ਫਿੰਗਰ ਪ੍ਰਿੰਟਿੰਗ, ਆਈ ਸਕੈਨ ਤੋਂ ਲੈ ਕੇ ਹਰ ਇੱਕ ਜਿਹੜਾ ਡੇਟਾ, ਉਹ ਤਾਂ ਡੇਟਾਬੇਸ। ਸਟਿਲ ਇਹਦਾ ਮਤਲਬ ਵੇਦ ਨਹੀਂ ਵੀ ਆਪਾਂ ਇੱਥੇ ਗੱਲ ਨਾ ਕਰੀਏ। ਨਹੀਂ, ਗੱਲ ਤਾਂ ਕਰਨੀ ਬਣਦੀ ਆ। ਤੇ ਪਰ ਗੱਲ ਉਹਦੇ ਚ ਇਹ ਆ ਕਿ ਜੇ ਆਪਾਂ ਕਹੀਏ ਵੀ ਜਿਹੜੀ ਟੈਕਨੋਲੋਜੀ ਨੂੰ ਅਸੀਂ ਬਣਾਇਆ, ਹੈ ਨਾ, ਹੁਣ ਤਾਂ ਗੱਲ ਇਹ ਵੀ ਗੱਲ ਨੈਕਸਟ ਸਟੈਪ ਦੇ ਉੱਤੋਂ ਜਾ ਰਹੀ ਆ AI ਇੰਟੈਲੀਜੈਂਸ ਦੇ ਕਰਕੇ। ਪਹਿਲਾ ਸਿਸਟਮ ਰਾਜਗਨ ਏਦਾਂ ਸੀ, ਆਪਣੇ ਲੋਕਾਂ ਨੂੰ ਗੱਲ, ਪੰਜਾਬੀਆਂ ਨੂੰ ਇਹ ਗੱਲ ਸਮਝ ਆ ਜਾਊਗੀ ਜਦ ਆਪਾਂ ਐਗਜ਼ਾਮਪਲ ਲੈਂਦੇ ਆ। ਪਹਿਲਾਂ ਡੇਟਾ ਤਾਂ ਹੁੰਦਾ ਸੀ, ਪਰ ਡੇਟਾ ਫਰੈਗਮੈਂਟਡ ਹੁੰਦਾ ਸੀ। ਫਰੈਗਮੈਂਟਡ ਤੋਂ ਕਹਿੰਦਾ ਭਾਵ ਵੀ ਜੇ ਮੰਨ ਲਓ ਵੀ 에ਅਰਪੋਰਟ ਤੇ ਕੋਈ ਬੰਦਾ ਆ ਤੇ ਉਹਦਾ ਜਿਹੜਾ ਡੇਟਾ ਉਹਦੇ, ਹੈ ਨਾ, ਪਾਸਪੋਰਟ ਤੋਂ ਵੇਖ ਕੇ ਲੋਕੀ ਅੰਦਰ ਐਂਟਰ ਕਰ ਦਿੰਦੇ ਹੁੰਦੇ ਸੀ, ਹੈ ਨਾ। ਉਸ ਤੋਂ ਬਾਅਦ ਜਿੱਦਾਂ ਆਪਣੇ ਲੋਕ ਪੱਗਾਂ ਬੰਨ੍ਹਦੇ ਆ, ਜਾਂ ਸਾਊਥ ਏਸ਼ੀਅਨ ਮੂਲ ਦੇ ਜਿਹੜੇ ਲੋਕ ਆ, ਇੱਕ ਦੂਜੇ ਦੇ ਪਾਸਪੋਰਟ ਤੇ ਵੀ ਸਫਰ ਕਰ ਲੈਂਦੇ ਹੁੰਦੇ ਸੀ, ਚਲੋ ਡੇਟਾ ਫਰੈਗਮੈਂਟਡ ਹੁੰਦਾ ਸੀ। ਹੁਣ ਉਸ ਤੋਂ ਬਾਅਦ ਰਾਜਕਰਨ ਕੀ ਆਇਆ ਕਿ ਹੈਂਡ ਤੇ 10 ਪ੍ਰਿੰਟਡ ਸ਼ੁਰੂ ਹੋ ਗਿਆ, ਵੀ ਤੁਹਾਡੇ ਫੋਟੋ ਦੇ ਨਾਲ ਤੁਹਾਡੇ ਜਿਹੜਾ ਹੱਥ ਆ ਉਹਨੂੰ ਵੀ ਪ੍ਰਿੰਟ ਕਰਦੇ ਆ, ਉਹਦੇ ਨਾਲ ਇਹ ਲੋਕ ਆ ਫੜੇ ਜਾਣ ਲੱਗ ਪਏ, ਹੈ ਨਾ। ਡੇਟਾ ਇੱਕ ਦੋ ਸਿਸਟਮ ਇਕੱਠੇ ਹੋ ਗਏ। ਉਸ ਤੋਂ ਬਾਅਦ ਹੁਣ ਆਈਜ਼ ਦਾ ਡੇਟਾ ਵੀ, ਜਿਹੜੀ ਤੁਹਾਡੀ ਫੋਟੋ ਲੈਂਦੇ ਆ, ਰਾਈਟ। ਸੋ ਹੁਣ ਆਲਮੋਸਟ ਇੰਪੋਸੀਬਲ ਆ ਬਾਰਡਰਸ ਦੇ ਥਰੂ ਪੈਨੀਟ੍ਰੇਟ ਹੋਣਾ। ਖੈਰ, ਐਨੀਵੇਜ਼, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜਿਹੜੀ ਸਰਵੇਲੈਂਸ ਦੀ ਤੁਸੀਂ ਸਵਾਲ ਦੀ ਗੱਲ ਕੀਤੀ, ਸਰਵੇਲੈਂਸ ਤਾਂ ਜ਼ਰੂਰ ਫਾਸਟ ਹੋਈ ਆ, ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕੋਲ ਸਮਰੱਥਾ ਹੈਗੀ ਆ ਬਹੁਤ ਜ਼ਿਆਦਾ ਡੇਟਾ ਨੂੰ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਕੰਸੋਲੀਡੇਟ ਕਰਕੇ ਤੇ ਉੱਤੋਂ ਰਿਜ਼ਲਟ ਲੈ ਕੇ ਆਉਣੇ ਬਾਹਰ। ਐਨਾਲਿਸਿਸ ਦਾ ਜਿਹੜਾ ਟਾਈਮ ਆ ਉਹ ਬਹੁਤ ਜ਼ਿਆਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਘਟ ਗਿਆ। ਸੋ ਹੁਣ ਦੂਸਰੀ ਗੱਲ ਜਿਹੜੀ ਤੁਸੀਂ ਸ਼ੁਰੂਆਤ ਦੇ ਪ੍ਰੋਗਰਾਮ ਦੇ ਵਿੱਚ ਕੀਤੀ ਕਿ ਸਭ ਤੋਂ ਅੱਜ ਕੱਲ ਰੌਲਾ ਬਹੁਤ ਪਿਆ ਹੋਇਆ ਪਿਛਲੇ ਹਫਤੇ ਦਾ, ਉਹ ਹੈਗਾ ਕਿ ਮੈਟਾ ਦੇ ਨਾਲ ਰਿਲੇਟਡ, ਹੈ ਨਾ। ਮੈਟਾ ਕੀ ਕਰ ਰਹੀ ਆ, ਆਪਣੇ ਜਿਹੜੇ US ਬੇਸ EMPLOYEES ਆ ਉਹਨਾਂ ਦੀ ਮਾਊਸ ਮੂਵਮੈਂਟ ਨੂੰ ਕੈਪਚਰ ਕਰ ਰਹੀ ਆ, ਉਹ ਕਲਿੱਕ ਨੂੰ ਕੈਪਚਰ ਕਰ ਰਹੀ ਆ, ਉਹ ਕਿਹੜੇ ਕੀਵਰਡ ਦੱਬਦੇ ਆ ਉਹਨੂੰ ਕੈਪਚਰ ਕਰ ਰਹੀ ਆ। ਉਹ ਕਹਿੰਦੇ ਆਪਾਂ AI ਨੂੰ ਟ੍ਰੇਨ ਕਰ, AI ਟ੍ਰੇਨਿੰਗ ਦੇ ਨਾਂ ਤੇ ਸਭ ਕੁਝ ਹੋ ਰਿਹਾ। ਹਾਂਜੀ, ਬਿਲਕੁਲ ਗੱਲ ਸਹੀ ਵੀ ਆ। ਕਿਉਂ ਹੋ ਰਿਹਾ? ਕਿਉਂਕਿ ਦੇਖੋ, ਜਿੱਥੋਂ ਤੱਕ ਤੇ ਆਪਾਂ ਹੁਣ ਤੱਕ ਐਨਾਲਿਸਿਸ ਦੀ ਗੱਲ ਕਰਦੇ ਸੀ, ਪ੍ਰੌਂਪਟ ਦੀ ਗੱਲ ਕਰਦੇ, ਆਪਣੇ ਪਿਛਲੇ ਟਾਕ ਸ਼ੋਅ ਵਿੱਚ ਵੀ ਆਪਾਂ ਗੱਲ ਕੀਤੀ ਨਾ ਕਿ ਜਨਰੇਟਿਵ AI ਤੇ ਏਜੈਂਟਿਕ AI ਦਾ ਵਿੱਚ ਕੀ ਫਰਕ ਆ। ਤੁਸੀਂ ਪਿਛਲਾ ਟਾਕ ਸ਼ੋਅ ਦੇ ਵਿੱਚ ਸੁਣ ਸਕਦੇ ਹੋ, ਪਰ ਆਪਾਂ ਦੁਬਾਰਾ ਉਹਦੇ ਵਿੱਚ ਨਹੀਂ ਜਾਂਦੇ। ਪਰ ਏਜੈਂਟਿਕ AI ਦੇ ਵਿੱਚ ਆਟੋਮੇਸ਼ਨ ਜਿਹੜੀ ਆ ਉਹ ਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਆ।
ਹੁਣ ਜਿਹੜੀ ਨਿਊਜ਼ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਮੈਟਾ, ਸਾਨੂੰ ਪਤਾ ਕਿ ਉਹ ਇੱਕ ਜਿੱਦਾਂ ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਗੂਗਲ ਨੇ ਕਿਹਾ ਸੀ ਕੋਡ ਰੈੱਡ ਚੈਟ ਜੀਪੀਟੀ ਨੂੰ ਵੇਖ ਕੇ, ਹੁਣ ਮੈਟਾ ਦਾ ਕੋਡ ਰੈੱਡ ਟਾਈਮ ਚੱਲ ਰਿਹਾ। ਮੈਟਾ ਨੂੰ ਲੱਗਦਾ ਕਿ ਸਾਡੇ ਕੋਲ ਇੰਨੀ ਜਿਹੜਾ ਰੈਵਨਿਊ ਆ ਸਾਡੇ ਕੋਲ ਆ ਰਿਹਾ ਵਾ, ਪਰ ਹੁਣ ਵਟ ਨੈਕਸਟ ਜਿਹੜਾ ਉਹਨਾਂ ਦਾ ਫਿਊਚਰ ਨੂੰ ਲੈ ਕੇ ਹੈਜ ਸੀ, VR ਹੈ ਨਾ, ਜਿਹੜੇ ਵਿਜ਼ੂਅਲ ਵਰਚੁਅਲ ਰਿਐਲਿਟੀ ਜਿਹੜੇ ਇਨਫਰਾਸਟ੍ਰਕਚਰ ਸੀ, ਉਹ ਤਾਂ ਉਹਨੇ ਬੰਦ ਕਰ ਦਿੱਤੇ। ਉਹਨੂੰ ਪਤਾ ਫਿਊਚਰ ਵਿੱਚ ਐਗਜ਼ਿਸਟ ਨਹੀਂ ਕਰਦਾ। ਹਾਂ, AI ਦੇ ਵਿੱਚ ਕਰਦਾ, ਪਰ AI ਦੇ ਵਿੱਚ ਚੈਟ ਜੀਪੀਟੀ ਹੋ ਗਏ, ਐਂਥਰੋਪਿਕ ਹੋ ਗਏ, ਇਵਨ ਕੁਛ ਹੱਦ ਤੱਕ ਗ੍ਰੋਕ ਹੋ ਗਿਆ, ਜੈਮੀਨਾਈ ਗੂਗਲ ਵਾਲੇ ਹੋ ਗਏ, ਮੈਟਾ ਦੇ ਆਪਣੇ ਮਾਡਲ ਹੋ ਗਏ ਜਾਂ ਚਾਈਨਾ ਦੇ ਹੋ ਗਏ ਮਾਡਲ, ਉਹਦੇ ਲਾਗੇ ਤੇ ਮੈਟਾ ਲਾਗੇ ਵੀ ਨਹੀਂ ਉਹਦੇ, ਹੈ ਨਾ। ਹੁਣ ਐਡਾ ਵੱਡਾ ਟੈਨਸ ਆਫ ਬਿਲੀਅਨ ਡਾਲਰ ਦਾ ਜਿਹੜਾ ਉਹਨਾਂ ਦਾ ਰੈਵਨਿਊ ਆ ਮੰਥਲੀ ਆ, ਹੈ ਨਾ, hundreds of billions dollars ਦਾ ਰੈਵਨਿਊ ਐਨੂਅਲ ਆ। ਉਹਦੇ ਵਿੱਚ ਇਹ ਆ ਕਿ ਇੰਨਾ ਜ਼ਿਆਦਾ ਇਹਨਾਂ ਕੋਲ ਇਨਫਰਾਸਟ੍ਰਕਚਰ ਦੇ ਪੈਸੇ ਹੋਣ ਦੇ ਬਾਵਜੂਦ ਜੇ ਫਿਊਚਰ ਟੈਕਨੋਲੋਜੀ ਵਿੱਚ ਨਹੀਂ ਇਨਵੈਸਟ ਕਰ ਰਹੇ ਤੇ ਫਿਊਚਰ ਤੇ ਉਹਨਾਂ ਨੂੰ ਪਤਾ ਹੀ ਆ ਵੀ, ਹੈ ਨਾ, ਵੀ ਕਿਹੜੇ ਪਾਸੇ ਜਾ ਰਹੇ। ਈਵਨ ਤੁਸੀਂ ਪਿਛਲੇ ਹਫ਼ਤੇ ਨਿਊਯਾਰਕ ਟਾਈਮਸ ਦੇ ਵਿੱਚ ਇੱਕ ਰਿਪੋਰਟ ਪੜ੍ਹੋ, ਉਹਨਾਂ ਕਿਹਾ ਕਿ ਮੈਟਾ ਇਜ਼ ਡਾਈਂਗ ਅ ਸਲੋ ਡੈਥ। ਇੱਥੋਂ ਤੱਕ ਵੀ ਹਾਂਜੀ, ਇੱਥੋਂ ਤੱਕ ਵੀ ਉਹਨਾਂ ਲੈ ਕੇ ਸਾਹਮਣੇ। ਹੁਣ ਪਿਛਲੇ ਦਿਨਾਂ 'ਚ ਟਰੰਪ ਹੁਣਾਂ ਨੇ ਇੱਕ ਜਿਹੜੀਆਂ ਉਹਦੀਆਂ ਸਟਾਕ ਵਾਲੀਆਂ ਸੀਗੀਆਂ, ਉਹਦੇ ਵਿੱਚ ਉਹ ਆਇਆ ਸੀਗਾ ਵਨ ਆਫ ਦਾ, ਉਹ ਕੰਪਨੀ ਸੀ ਮੈਟਾ ਜਿੱਚੋਂ ਉਹਨੇ ਡਿਸਇਨਵੈਸਟ ਕੀਤਾ ਪੈਸੇ, ਆਪਣੇ ਸਟਾਕ ਵੇਚੇ ਆ ਟਰੰਪ ਨੇ। ਡਸ ਇਟ ਟੈਲ ਸਮਥਿੰਗ? ਫਿਊਚਰ ਬਿਲਕੁਲ, ਜਿਹੜੇ ਬਾਕੀ ਰਾਜ ਕਰ, ਇੱਕ ਚੀਜ਼ ਇਹ ਆ ਵੀ ਜਿੰਨੀ ਮਰਜ਼ੀ ਫੇਅਰਨੈਸ ਦੀ ਆਪਾਂ ਗੱਲ ਕਰ ਲਈਏ, ਐਥੀਕਲਸ ਦੀ ਜੋ ਮਰਜ਼ੀ ਗੱਲ ਕਰ ਲਈਏ, ਉਹਨਾਂ ਨੂੰ ਫਿਊਚਰ ਦਾ ਪਤਾ ਹੁੰਦਾ ਵੀ ਫਿਊਚਰ 'ਚ ਕੀ ਆ ਰਿਹਾ। ਨਾਲੇ ਇਨਸਾਈਡ ਨੌਲੇਜ ਹੁਣ ਜੇ ਪ੍ਰੈਜ਼ੀਡੈਂਟ ਨੂੰ ਪਤਾ ਤੇ ਹੋਰ ਕਿਹਨੂੰ ਪਤਾ। ਹਾਂਜੀ, ਚਲੋ ਜਿਹੜੇ ਵੀ ਇਨਵੈਸਟਰ, ਆਈ ਥਿੰਕ ਇਹ ਨਿਊਯਾਰਕ ਟਾਈਮਸ ਦੇ ਵਿੱਚ ਜਿਹੜਾ ਵੱਡਾ ਆਰਟੀਕਲ ਮੈਂ ਪੜ੍ਹਿਆ ਸੀ, ਸੋ ਫॉर ਦ ਰਾਈਟ ਰੀਜ਼ਨ ਅੱਜ ਵੀ ਮਾਈਸਪੇਸ ਆਪਾਂ ਨੂੰ ਕਿਤੇ ਦੇਖਦੀ ਨਹੀਂ। AOL ਦਾ ਬੜਾ ਨਾਂ ਹੁੰਦਾ ਹੈ, ਯਾਹੂ ਦਾ ਬੜਾ ਨਾਂ ਹੁੰਦਾ ਹੈ, ਜੇ ਨਹੀਂ ਉਹ ਤਾਂ ਕਿੱਥੇ ਚਲੇ ਗਏ ਸਭ ਹੈਗਾ ਨਾ। ਸੋ ਮੈਟਾ ਵੀ ਉਸ ਰਾਹ ਤੁਰ ਪਈ ਆ, ਤੇ ਇਹ ਮੈਟਾ ਵਾਲਿਆਂ ਨੂੰ ਵੀ ਦਿਖਦਾ। ਸੋ ਹੁਣ ਉਹਨਾਂ ਦੇ ਡੈਸਪਰੇਟ ਕੁਛ ਅਟੈਂਪਟਸ ਆ ਉਹਨਾਂ ਦੇ ਵਿੱਚ। ਇਹ ਆ ਵੀ ਵੇਖੋ, ਜਨਰੇਟਿਵ AI ਦੇ ਹਿਸਾਬ ਨਾਲ ਜਿਸ ਤਰ੍ਹਾਂ ਆਪਾਂ ਚਲਾ ਰਹੇ ਹਾਂ ਕੰਮ ਨੂੰ, ਉਸ ਹਿਸਾਬ ਨਾਲ ਤਾਂ ਸਾਡਾ ਕੰਮ ਨਹੀਂ ਅੱਗੇ ਚੜਿਆ। ਹੁਣ ਆਪਾਂ ਇਹ ਏਜੰਟਸ ਦੀ ਗੱਲ ਕਰ ਰਹੇ ਹਾਂ। ਸੋ ਉਸ ਸੰਬੰਧ ਦੇ ਵਿੱਚ ਹੀ ਆਪਣੇ EMPLOYEES ਦੇ ਜਿਹੜਾ ਡੇਟਾ ਵਾ ਉਹਨੂੰ ਇਹ ਮੋਨੀਟਰ ਕਰ ਰਹੇ ਆ। ਪਰ ਅੱਜ ਕੱਲ੍ਹ ਇਹਨੇ ਬੈਕਲੈਸ਼ ਬਹੁਤ ਦਿੱਤੀ, ਜਿੰਨੇ ਵੀ ਇਹਦੇ ਮੈਟਾ ਦੇ EMPLOYEE ਆ, ਆਈ ਥਿੰਕ US ਤੇ UK ਦੇ EMPLOYEES ਨੂੰ ਕਰ ਰਹੇ ਆ। ਤੇ ਉਹਦੇ ਵਿੱਚ ਇਹ ਕਹਿ ਰਹੇ ਵੀ ਦੇਖੋ ਸਾਡੀ ਪ੍ਰਾਈਵੇਸੀ ਇਹਦੇ ਨਾਲ ਜਾਂਦੀ ਆ, ਹਨਾ। ਇਹ ਕਿੱਦਾਂ ਦੀ ਗੱਲ, ਆਪਾਂ ਸਰਵੇਲੈਂਸ ਸਟੇਟ ਦੇ ਵਿੱਚ ਰਹਿੰਦੇ ਆ, ਹੈ ਨਾ। ਉਹਨਾਂ ਦੀ ਰਹਿ ਕੇ ਭਾਵੇਂ ਕਿ ਮੈਟਾ ਨੂੰ ਸਪਸ਼ਟੀਕਰਨ ਦੇ ਰਹੇ ਆ ਕਿ ਬਈ ਆਪਾਂ ਸਿਰਫ ਏਜੈਂਟਿਕ AI ਦੇ ਨਾਲ ਏਜੈਂਟਿਕ ਨੂੰ ਟ੍ਰੇਨ ਕਰਨ ਦੇ ਵਾਸਤੇ ਆਪਾਂ ਇਹ ਡੇਟਾ ਯੂਜ਼ ਕਰਨਾ। ਨੋ ਵੇ ਸ਼ੇਪ ਔਰ ਫਾਰਮ ਇਹਦੇ ਨਾਲ ਤੁਹਾਡੀ ਆਈਡੈਂਟੀਫਿਕੇਸ਼ਨ ਜਿਹੜੀ ਆ ਉਹ ਜੁੜੀ ਹੋਈ ਆ। ਪਰ ਫਿਰ ਵੀ ਰਾਜ ਕਰਨਾ, ਇਹ ਥਰਡ ਵਰਲਡ ਨੇਸ਼ਨ ਤਾਂ ਹੈ ਨਹੀਂ ਆ, ਹਨਾ। US ਆ, ਉਹਦੇ ਵਿੱਚ ਇਹਦੇ ਬੈਕਲੈਸ਼ ਜਿਹੜੀ ਆ ਬਹੁਤ ਹੋ ਰਹੀ ਆ। ਸੋ ਇਹਨੇ ਦੋ ਐਸਪੈਕਟਸ ਤੋਂ ਦੇਖਣਾ ਪਊਗਾ। ਇੱਕ ਐਸਪੈਕਟ ਇਹ ਆ ਵੀ ਦੇਖੋ, ਇੱਕ ਤਾਂ ਹੈਗਾ ਵੀ ਡੇਟਾ ਨੂੰ ਦੇਖ ਕੇ ਇਹ ਤੁਸੀਂ ਏਜੰਟਸ ਬਣਾ ਦੇ। ਏਜੰਟਸ ਰਾਜ ਕਰਨ, AI ਏਜੰਟਸ ਉਨੇ ਹੀ ਕਾਰਗਰ ਹੋਣਗੇ ਜਿੰਨਾ ਉਹ ਰੀਅਲ ਵਰਲਡ ਦੇ, ਰੀਅਲ ਲਾਈਫ ਦੇ ਕਲੋਜ਼ ਹੋਣਗੇ। ਹੁਣ ਇਹ ਰੀਅਲ ਲਾਈਫ ਤੇ ਕਲੋਜ਼ ਤਾਂ ਉਹੀ ਆ ਵੀ ਰੀਅਲ ਲਾਈਫ ਦਾ ਕੀ ਮਤਲਬ ਹਿਊਮਨਸ ਦੇ ਕਿੰਨਾ ਕਲੋਜ਼, ਹਿਊਮਨਸ ਤੋਂ ਹਿਊਮਨ ਦੇ ਕੌਣ ਕਲੋਜ਼ ਹੋ ਸਕਦਾ। ਸੋ ਬੇਸਿਕਲੀ ਐਟ ਅ ਗਿਵਨ ਟਾਈਮ ਕੋਈ ਜਿਹੜਾ EMPLOYEE ਆ ਉਹ ਕੀ ਕਰ ਰਿਹਾ ਵਾ, ਉਹਦੇ ਮਾਊਸ ਕਲਿਕਸ ਕੀ ਕਹਿੰਦੇ ਆ, ਉਹ ਕੀਬੋਰਡ ਦੇ ਉੱਤੇ ਜਿਹੜੇ ਸਟ੍ਰਾਈਕ ਜੋ ਉਹ ਕੀਪੈਡ ਦੇ ਉੱਤੇ ਡੇਟਾ ਐਂਟਰ ਕਰ ਰਿਹਾ, ਰਿਸੀਵ ਕਰ ਰਿਹਾ, ਉਹ ਸਾਰੇ ਦੇ ਸਾਰੇ ਜਿਹੜੇ ਸਕਰੀਨਸ਼ਾਟ ਆ ਉਹਦੇ ਤੋਂ ਹੀ ਤੇ ਪਤਾ ਲੱਗੂਗਾ ਨਾ ਹਿਊਮਨਸ ਕੀ ਕਰਦੇ ਆ। ਸੋ ਉਹ ਡੇਟਾ ਉਹਨਾਂ ਯੂਜ਼ ਕਰਕੇ AI ਏਜੰਟਸ ਨੂੰ ਟ੍ਰੇਨ ਕਰਦੇ ਦੇ ਲਈ ਸਾਰਾ ਮੈਸਿਵ ਸਰਵੇਲੈਂਸ ਸਿਸਟਮ ਜਿਹੜਾ ਉਹ ਤਿਆਰ ਕੀਤਾ ਵਾ, ਜਿਹੜਾ ਵਿਚ ਇਜ਼ ਨਾਟ ਗੋਇੰਗ ਰੀਲੀ ਵੈਲ ਵਿਦ EMPLOYEES। ਪਰ ਫਿਊਚਰ ਅੱਜ ਕਰਨਾ ਦੇਖਣ ਵਾਲਾ ਇਹੀ ਆ। ਤੁਹਾਨੂੰ ਕੀ ਲੱਗਦਾ ਵੀ ਮੈਟਾ ਦਾ ਤਾਂ ਚਲੋ ਪਤਾ ਲੱਗਾ ਕਿ ਬਾਕੀ ਵੀ ਕੰਪਨੀਆਂ ਇਹੀ ਕਰਦੀਆਂ ਹੋਣਗੀਆਂ? ਰਜਕਨ ਕਰਦੇ ਆ ਕਿਸੇ ਨਾ ਕਿਸੇ ਹਾਲ ਦੇ ਵਿੱਚ, ਪਰ ਜਿੱਦਾਂ ਪਬਲਿਕਲੀ ਕਹਿ ਲਓ ਕਿ ਇਨ ਦੀ ਫਾਰਮ ਆਫ ਡੈਸਪਰੇਸ਼ਨ ਮੈਟਾ ਨੇ ਇਹ ਚੀਜ਼ ਕੀਤਾ ਕਿਉਂਕਿ ਉਹਨੂੰ ਲੱਗਿਆ ਵੀ ਆਪਾਂ ਪਿੱਛੇ ਰਹਿ ਗਏ ਆ। ਇੰਨਾ ਖੁੱਲ੍ਹੇਆਮ ਨਹੀਂ ਹੋਰ ਕੰਪਨੀ ਜਿਹੜੀਆਂ ਉਸ ਚੀਜ਼ ਨੂੰ ਕਰ ਰਹੀਆਂ। US ਦੇ ਵਿੱਚ ਖਾਸ ਤੌਰ ਤੇ ਨਹੀਂ ਕਰ ਰਹੇ ਆਪਾਂ। ਤੁਸੀਂ ਵੀ ਵੇਖੀਆਂ ਹੋਣੀਆਂ ਹਨਾ, ਟਾਈਮ ਓਵਰ ਦ ਪੀਰੀਅਡ ਆਫ ਟਾਈਮ ਅਸੀਂ ਦੇਖਿਆ ਇੰਡੀਆ ਦੇ ਵਿੱਚ ਜਿਹੜੇ ਲੋਕੀ ਕੱਪੜੇ ਦਾ ਕੰਮ ਕਰ ਰਹੇ ਫੈਕਟਰੀਆਂ ਦੇ ਵਿੱਚ, ਉਹਨਾਂ ਤੇ ਮੱਥੇ ਉੱਤੇ ਕੈਮਰੇ ਲੱਗੇ ਹੋਏ, ਉਹਨੂੰ ਰਿਕਾਰਡ ਕਰ ਰਹੇ ਆ, ਰਾਈਟ। ਅਜੇ ਪਿਛਲੇ ਮਹੀਨੇ ਦੀਆਂ ਕੁਝ ਫੋਟੋਆਂ ਜਿਹੜੀਆਂ ਵਾਇਰਲ ਹੋ ਰਹੀਆਂ। ਇਸੇ ਤਰ੍ਹਾਂ ਸਾਊਥ ਅਫਰੀਕਾ ਦਾ ਵੀ ਕੁਛ ਥਰਡ ਵਰਲਡ ਕੰਟਰੀਜ਼ ਦੇ ਵਿੱਚ, ਸਾਊਥ ਅਫਰੀਕਨ ਕੁਛ ਕੰਟਰੀਜ਼ ਦੇ ਵਿੱਚ ਵੀ ਇੱਦਾਂ ਜਿਹੜੀ ਰਿਪੋਰਟਾਂ ਸਾਹਮਣੇ ਆਈਆਂ, ਹੈ ਨਾ।
ਪਰ ਚਲੋ ਉਹਨਾਂ ਦੇਸ਼ਾਂ ਦੇ ਵਿੱਚ ਲੋਕਾਂ ਦੀ ਡਿਗਨਿਟੀ ਆਫ ਲੇਬਰ ਉਸ ਹਿਸਾਬ ਨਾਲ ਨਹੀਂ ਹੈਗੀ, ਲੋਕਾਂ ਕੋਲ ਸਮਰੱਥਾ ਹੈ ਨਹੀਂ ਰਿਵੋਲਟ ਕਰ ਸਕਣ। ਪਰ ਯੂਐਸ ਯੂਕੇ ਵਰਗੇ ਐਡਵਾਂਸ ਇਕਨੋਮੀਜ਼ ਦੇ ਵਿੱਚ ਲੋਕਾਂ ਕੋਲ ਅਜੇ ਵੀ ਪਾਵਰ ਹੈ ਜਿਹੜੀ ਉਹ ਸਾਹਮਣੇ ਦਿਖ ਰਹੀ ਆ। ਸੋ ਇਹ ਥੋੜਾ ਜਿਹਾ ਰਿਸਪੌਂਸ ਦੇ ਵਿੱਚ ਇਦਾਂ ਫਰਕ ਪੈਂਦਾ। ਪਰ ਰਾਜਕਰਨ ਫਿਊਚਰ ਆਪਣਾ ਇਹੀ ਆ ਕਿ ਜਿਹੜੀ ਰੀਅਲ ਹਿਊਮਨ ਵਰਕਫੋਰਸ ਆ ਉਹਦੀ ਰਿਪਲੇਸਮੈਂਟ ਜਿਹੜੀ ਆ ਰੀਅਲ ਹਿਊਮਨ ਡੇਟਾ ਦੇ ਨਾਲ ਉਹ ਲੱਭੀ ਜਾ ਰਹੀ ਆ, ਤਾਂ ਕਿ ਹਿਊਮਨ ਇਵੈਂਚੁਅਲੀ ਜਿਹੜੇ ਹਿਊਮਨਸ ਆ ਉਹਨਾਂ ਨੂੰ ਵਰਕਫੋਰਸ ਤੋਂ ਰਿਪਲੇਸ ਕੀਤਾ ਜਾਏ। ਹੋਰ ਕਾਹਦੇ ਲਈ ਜੀ ਆਪਾਂ ਹਰ ਵਾਰੀ ਵਾਰ-ਵਾਰ ਮੈਂ ਸਵਾਲ ਪੁੱਛਦਾ ਹੁੰਦਾ ਵੀ ਆਪਾਂ ਕਿੰਨੀ ਕੁ ਕਲੋਜ਼ ਆ ਜਾਂ ਕਿੰਨੀ ਕੁ ਦੂਰ ਆ। ਪਰ ਰੀਸੈਂਟਲੀ ਇੱਕ ਜਿਹੜੀ ਖਬਰ ਆ ਉਹਨੇ ਮੈਨੂੰ ਕਹਿ ਲਓ ਵੀ ਆਪਣੇ ਵੱਲ ਆਕਰਸ਼ਿਤ ਕੀਤਾ ਇਸ ਗੱਲ ਦੇ ਲਈ ਪੁੱਛਣਾ ਮੈਂ ਚਾਹੁੰਦਾ। ਟੋਕਨ ਨੂੰ ਜਿਹੜਾ ਉਹ ਲੈ ਕੇ ਹੁਣ ਰੌਲਾ ਪਿਆ, ਕਹਿੰਦੇ ਜੀ ਹੁਣ ਸਿੰਪਲ ਟਾਸਕ ਬੇਸਿਕਲੀ ਜਿਹੜੀ ਸਿੰਪਲ ਕੋਡ ਕਰਾਉਣ ਦੇ ਲਈ ਅਸੀਂ ਇਹ ਜਿਹੜੇ AI ਦੇ ਮਾਡਲਸ ਆ ਉਹਨਾਂ ਦੇ ਉੱਤੇ ਟੋਕਨ ਨਹੀਂ ਵੇਸਟ ਕਰਨਾ ਚਾਹੁੰਦੇ, ਇਸ ਲਈ ਬੰਦਿਆਂ ਨੂੰ ਆਪਾਂ ਦੁਬਾਰਾ ਹਾਇਰ ਕਰ ਰਹੇ ਹਾਂ। ਕਿ AI ਦੀ ਰਫਤਾਰ ਟ੍ਰਾਂਜੀਸ਼ਨ ਦੀ ਇੰਨੀ ਤੇਜ਼ ਆ ਵੀ ਆਪਾਂ ਇੱਕ ਫੁੱਲ ਸਾਈਕਲ ਆ ਗਏ। ਸੋ ਮਤਲਬ ਵਾਟ ਡਜ਼ ਇਟ ਟੈਲ ਵੀ ਟੋਕਨ ਹੁਣ ਮਹਿੰਗੇ ਲੱਗ ਰਹੇ ਆ ਤੇ EMPLOYEE ਦੀ ਸੈਲਰੀ ਸਸਤੀ। ਅੱਗੇ ਇਹ ਕਹਿ ਕੇ AI ਦੇ ਵਿੱਚ ਸੀਗਾ ਵੀ EMPLOYEE ਮਹਿੰਗਾ ਆ ਤੇ ਟੋਕਨ ਸਸਤੇ ਆ। ਵਾਟ ਇਜ਼ ਗੋਇੰਗ ਔਨ? ਮੈਂ ਇਹਨੂੰ ਐਕਸਪਲੇਨ ਕਰਦਾ ਰਾਜਕਰਨ, ਇਹ ਬੜਾ ਵਧੀਆ ਸਵਾਲ ਤੁਸੀਂ ਪੁੱਛਿਆ। ਇਹ ਮੈਂ ਤੁਹਾਨੂੰ ਦੱਸਦਾ, ਸਭ ਤੋਂ ਪਹਿਲਾਂ ਆਪਾਂ ਟੋਕਨ ਦੀ ਗੱਲ ਕਰਦੇ ਵੀ ਟੋਕਨ ਹੁੰਦਾ ਕੀ ਆ। ਸੋ ਟੋਕਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਟਰਮ ਦੇ ਵਿੱਚ ਤੁਸੀਂ ਮੰਨ ਲਓ ਆਪਾਂ ਟੈਕਸਟ ਤੋਂ ਗੱਲ ਸ਼ੁਰੂ ਕਰਦੇ ਹਾਂ, ਇੰਗਲਿਸ਼ ਲੈਂਗੁਏਜ ਦੇ ਟੈਕਸਟ ਤੋਂ। ਇੱਕ ਇੰਗਲਿਸ਼ ਲੈਂਗੁਏਜ ਦਾ ਇੱਕ ਵਰਡ ਜਿਹੜਾ ਹੁੰਦਾ ਇਜ਼ ਇਕੁਇਵਲੈਂਟ ਟੂ 0.8 ਟੋਕਨ। ਚਲੋ ਆਪਾਂ ਸਿੰਪਲਿਸਿਟੀ ਦੇ ਲਈ ਕਹਿ ਲੈਨੇ ਵੀ ਇੱਕ ਵਰਡ ਇਜ਼ ਇਕੁਅਲ ਟੂ 1 ਟੋਕਨ। ਠੀਕ ਹੈ। ਜੇ ਮੰਨ ਲਓ ਵੀ ਆਪਾਂ ਚੈਟ GPT ਦੇ ਵਿੱਚ ਪੁੱਛਿਆ what is your name, what is your name, 4 ਅੱਖਰ ਅੱਗੇ ਕੁਐਸਚਨ ਮਾਰਕ, 5 ਟੋਕਨ ਦੀ ਜਿਹੜੀ ਇਨਪੁਟ ਹੋ ਗਈ ਹੈ ਨਾ। ਅੱਛਾ। ਤੇ ਅੱਗੋਂ ਜਿਹੜਾ ਰਿਸਪੌਂਸ ਆ ਜਾਂਦਾ ਮਾਈ ਨੇਮ ਇਜ਼ ਹਰਵਿੰਦਰ ਸਿੰਘ ਕੰਗ ਜਾਂ ਮਾਈ ਨੇਮ ਇਜ਼ ਰਾਜਕਰਨਵੀਰ ਸਿੰਘ, ਹੈ ਨਾ, ਜੋ ਵੀ ਜਿੰਨੇ ਵੀ ਵਰਡ ਬਣੇ ਉਹ ਤੁਹਾਡਾ ਰਿਸਪੌਂਸ ਦਾ ਟੋਕਨ ਹੋ ਗਿਆ। ਸੋ ਇੱਕ ਵਰਡ ਹੁੰਦਾ ਇਕੁਅਲ ਟੂ 1 ਟੋਕਨ। ਠੀਕ ਹੈ ਜੀ। ਸੋ ਕਿੰਨਾ ਵੀ ਲੰਬਾ ਹੋ ਸਕਦਾ, ਜਿੰਨਾ ਮਰਜ਼ੀ ਲੰਬਾ ਹੋ ਜਾਏ। ਆਪਾਂ ਵੇਖਦੇ ਹਾਂ ਚੈਟ GPT ਦੇ ਆਊਟਪੁੱਟ ਜਿੰਨੀ ਉਹਨੇ ਜਿਹੜੇ ਟੋਕਨ ਆ ਵੱਧ ਯੂਜ਼ ਹੋ ਰਹੇ ਆ। ਤਾਂ ਜਿੰਨੀ ਤੁਹਾਡੀ ਕੰਪਲੀਕੇਟਡ ਇਨਪੁਟ ਹੋਊਗੀ ਉਹਨੇ ਤੁਹਾਡੇ ਵੱਡੇ ਟੋਕਨ ਜਿਹੜੇ ਆ ਜ਼ਿਆਦਾ ਟੋਕਨ ਬਾਹਰ ਆਉਣਗੇ। ਸੋ ਤਾਂ ਹੀ ਕਹਿੰਦੇ ਨੇ ਕੰਪਲੀਕੇਟਡ ਕੁਐਸਚਨ ਦੇ ਲਈ ਜਿਹੜੇ ਟੋਕਨਸ ਆ ਜ਼ਿਆਦਾ ਲੱਗਦੇ, ਕੰਪਲੀਕੇਟਡ ਟੈਸਟ ਦੇ ਲਈ ਟੋਕਨ ਜਿਹੜੇ ਉਹ ਜ਼ਿਆਦਾ ਲੱਗਦੇ ਆ। ਸੋ ਉਹਦੇ ਵਿੱਚ ਰਾਜਕਰਨ ਤੁਸੀਂ ਮੰਨ ਲਓ ਵੀ ਇੱਕ ਏਜੈਂਟਿਕ ਤੁਹਾਡਾ ਸੌਫਟਵੇਅਰ ਆ, ਐਂਥਰੋਪਿਕ ਨੂੰ ਕਿਹਾ ਵੀ ਹਾਂ ਵੀ ਐਂਥਰੋਪਿਕ ਦਾ ਜੋ ਵੀ ਕਲਾਊਡ ਕਹਿ ਲਓ, ਹੈ ਨਾ, ਕੋਈ ਵੀ LLM ਮਾਡਲ ਲੈ ਲਓ, ਤਾਂ ਉਹਦੇ ਵਿੱਚ ਤੁਸੀਂ ਉਹਨੂੰ ਕਹਿੰਦੇ ਹੋ ਵੀ ਭਾਈ ਮੈਨੂੰ ਨਾ ਤੂੰ ਸਨੇਕ ਐਂਡ ਲੈਡਰ ਦੀ ਗੇਮ ਬਣਾ ਕੇ ਦੇ। ਠੀਕ ਹੈ। ਇਨਪੁਟ ਤੁਸੀਂ ਉਹਨੂੰ ਦੇ ਦਿੱਤੀ। ਹੁਣ ਉਹ ਬੈਕ ਐਂਡ ਦੇ ਉੱਤੇ ਕੋਡਿੰਗ ਕਰਨ, ਉਹਨੇ ਬੈਕ ਐਂਡ ਦੇ ਉੱਤੇ ਗਿਆ ਸਨੇਕ ਐਂਡ ਲੈਡਰ ਦੀ, ਉਹਨੇ ਸਾਰੀ ਦੀ ਸਾਰੀ ਜਿਹੜੀ ਕੋਡਿੰਗ ਆ ਉਹ ਗੇਮ ਬਣਾ ਕੇ ਤੁਹਾਨੂੰ ਦੇ ਦਿੱਤੀ, ਲਿਖਤੀ। ਉਹਦੇ ਹੋ ਸਕਦਾ ਵੀ ਹੈ ਨਾ ਸੌਫਟਵੇਅਰ ਵਾਲੇ ਲੋਕਾਂ ਨੂੰ ਜ਼ਿਆਦਾ ਪਤਾ ਹੋਊਗਾ, ਹੋ ਸਕਦਾ ਉਹਦੇ ਵਿੱਚ ਜਿਹੜੇ ਡਿਵੈਲਪਮੈਂਟ ਕੋਡਿੰਗ ਵਾਲੇ ਲੋਕ ਆ ਉਹਨਾਂ ਨੂੰ ਕਹਿ ਸਕਦੇ ਕਿ ਮੰਨ ਲਓ ਵੀ ਇਹਦੇ 40,000 ਇਹਦੀਆਂ ਲਾਈਨਾਂ ਸੀ, ਈਵਨ 10,000 ਇਹਦੀਆਂ ਲਾਈਨਾਂ ਸੀ, ਡਿਪੈਂਡ ਕਰਦਾ ਹੈ ਨਾ ਕਿੰਨਾ ਦੀ ਕੰਪਲੀਕੇਟਡ। ਉਹ 10,000 ਜਿਹੜੀ ਲਾਈਨਾਂ ਵਾਲੇ ਟੋਕਨ ਦਾ ਇੱਕ ਲਾਈਨ ਦੇ ਵਿੱਚ ਮੰਨ ਲਓ ਵੀ 20 ਅੱਖਰ ਆ, ਹੈ ਨਾ, ਤੇ ਅਬਾਊਟ 10,000 ਜੇ ਲਾਈਨਾਂ ਹੋ ਗਈਆਂ ਤੇ 2 ਮਿਲੀਅਨ। ਤੇ ਇਹਦੀ ਜਿਹੜੀ ਕਾਸਟ ਰਾਜਕਰਨ ਹੁੰਦੀ ਹੈ ਐਂਥਰੋਪਿਕ ਦੇ ਵਿੱਚ, ਡਿਪੈਂਡਿੰਗ ਅਪਨ ਤੁਸੀਂ ਕਿਹੜਾ ਮਾਡਲ ਯੂਜ਼ ਕਰਦੇ ਹੋ, ਤਕਰੀਬਨ 35-40 ਸੈਂਟ ਸੀ ਹੁੰਦੀ ਆ 10 ਮਿਲੀਅਨ 1 ਮਿਲੀਅਨ ਟੋਕਨ ਦੀ। ਹੁਣ ਇਹ 'ਚ 2 ਮਿਲੀਅਨ ਟੋਕਨ ਯੂਜ਼ ਹੋ ਗਏ, ਯਾਨੀ ਕਿ ਇਹਦਾ ਮਤਲਬ ਤੁਹਾਡੇ 70 ਟੋਕਨ ਜਿਹੜੇ ਆ ਯੂਜ਼ ਹੋ ਗਏ। ਸੋ ਇਹ ਟੋਕਨ ਦੀ ਡੈਫੀਨੇਸ਼ਨ ਹੈ ਮੋਟੇ ਤੌਰ ਤੇ। ਆਫ ਕੋਰਸ ਇਹ 'ਚ ਥੋੜੀ ਵੇਰੀਏਸ਼ਨ ਹੈ, ਪਰ ਸਮਝਣ ਦੇ ਵਾਸਤੇ ਮੈਂ ਸਿੰਪਲ ਗੱਲ ਕੀਤੀ। ਠੀਕ ਹੈ। ਸੋ ਰਾਜਕਰਨ ਇਹ ਆ ਵੀ ਜਦੋਂ ਜਿਉਂ ਤੁਸੀਂ AI ਦੇ ਨਾਲ ਯੂਜ਼ ਕਰਦੇ ਹੋ ਟੋਕਨਸ ਨੂੰ, ਏਜੈਂਟਿਕ ਨੂੰ, ਤੇ ਉਹ ਐਟ ਦਿਸ ਪੁਆਇੰਟ ਇਨ ਟਾਈਮ ਕਿਉਂਕਿ ਟੈਕਨੋਲੋਜੀ ਕੰਪੈਰੀਟਿਵਲੀ ਨਵੀਂ ਆ, ਉਹਨੇ ਆਲ ਓਵਰ ਦਾ ਪਲੇਸ ਤੁਹਾਨੂੰ ਡੇਟਾ ਕੱਢ ਕੇ ਤੁਹਾਡੇ ਸਾਹਮਣੇ ਲੈ ਲੈਣਾ, ਜਿਹਦੇ ਵਿੱਚ ਤੁਸੀਂ ਮਿਲੀਅਨਸ ਐਂਡ ਮਿਲੀਅਨਸ ਆਫ ਟੋਕਨਸ ਬਰਨ ਕਰਦੇ ਹੋ। ਓਵਰ ਦਾ ਪੀਰੀਅਡ ਆਫ ਟਾਈਮ ਅਸੀਂ ਇਹ ਦੇਖਿਆ ਕਿ ਇੱਕ ਬੰਦੇ ਦਾ ਜਿਹੜਾ ਬਿੱਲ ਆ ਉਹ 1500 $2,000 ਤੱਕ ਟੋਕਨਸ ਦਾ ਵੀ ਜਿਹੜਾ ਆ ਰਿਹਾ, ਜਿਹਦੇ ਤੋਂ ਇਹ ਜਿਹੜੀ ਕੰਪਨੀਜ਼ ਆ ਉਹ ਪੈਸੇ ਅਰਨ ਕਰ ਰਹੀਆਂ। ਠੀਕ ਹੈ। ਟੈਕਨੀਕਲੀ ਐਟ ਦਿਸ ਪੁਆਇੰਟ ਇਨ ਟਾਈਮ ਤੇ ਵੀ ਲੂਜ਼ ਹੀ ਕਰ ਰਹੀਆਂ, ਕਿਉਂਕਿ ਇੰਨਾ ਖਰਚਾ ਨਹੀਂ ਹੁੰਦਾ। ਟੋਕਨ ਆਫ ਕੋਰਸ ਮਹਿੰਗੇ, ਡੇਟਾ ਸੈਂਟਰ ਸੈਟਅਪ ਕਰਨੇ, ਜੋ ਬਿਜਲੀ ਦੀ ਕਾਸਟ ਮਹਿੰਗੀ ਹੁੰਦੀ ਆ, ਕੰਪਿਊਟਰ ਦਾ ਮੈਮਰੀ ਦਾ ਕਿੰਨਾ ਖਰਚਾ, ਆਪਰੇਸ਼ਨਲ ਕਾਸਟ। ਪਰ ਚਲੋ ਮੋਟੇ ਤੌਰ ਦੇ ਉੱਤੇ ਇਹ ਕਹਿ ਲਓ। ਪਰ ਇਹ ਆ ਵੀ ਜੇ ਇੱਕ ਬੰਦਾ AI ਜਿਹੜੇ ਏਜੰਟਸ ਆ, ਕਿਉਂਕਿ ਆਪਟੀਮਾਈਜ਼ ਨਹੀਂ ਐਟ ਦਿਸ ਪੁਆਇੰਟ ਇਨ ਟਾਈਮ, ਉਹ 1500 $2,000 ਦੇ ਜਿਹੜੇ ਟੋਕਨ ਆ ਉਹ ਮਹੀਨੇ ਦੇ ਵਰਤ ਰਹੇ ਆ। ਉਹ ਕੋਈ 3,500 4,000 ਦਾ ਤੁਸੀਂ ਬੰਦਾ ਹੀ ਕੋਈ ਹਾਇਰ ਕਰ ਲਓ। ਈਵਨ ਕਈ ਕੇਸਿਸ ਡਿਪੈਂਡ ਕਰਦਾ, ਜਿਹੜੇ ਹੁਣ ਤੇ ਆਪਾਂ ਟੈਕਸਟ ਦੀ ਇਕੱਲੀ ਗੱਲ ਕਰ ਰਹੇ ਨਾ, ਕੋਡਿੰਗ ਦੀ ਗੱਲ ਕਰ ਰਹੇ ਹਾਂ,
ਇੱਕ ਹੋਰ ਵੀ ਇਹਦੇ ਵਿੱਚ ਸਮਝਣ ਵਾਲੀ ਚੀਜ਼ ਆ ਕਿ ਤੁਸੀਂ ਪਿੱਛੇ ਜੇ ਦੇਖਿਆ ਹੋਣਾ ਵੀ ਜਿਹੜੇ ਵੀਡੀਓ ਜਨਰੇਟਿਵ ਟੂਲ ਆ, ਉਹਨਾਂ ਨੂੰ ਕੰਪਨੀਜ਼ ਨੇ ਬਹੁਤ ਸਕੇਲ ਬੈਕ ਕੀਤਾ। ਹਾਂ ਤੇ ਜਿਹੜੇ ਹਾਂ ਕੋਡਿੰਗ ਟੂਲ ਆ ਉਹਨਾਂ ਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਕੀਤਾ। ਬਹੁਤ ਰੀਜ਼ਨ ਉਹਦੇ ਐਂਡ ਵਨ ਆਫ ਦ ਰੀਜ਼ਨ ਜਿਹੜਾ ਵੱਡਾ ਰੀਜ਼ਨ ਉਹ ਕਾਸਟ ਆ, ਕਿਉਂਕਿ ਕੋਡਿੰਗ ਇਜ਼ ਆਲ ਅਬਾਊਟ ਟੈਕਸਟ ਤੇ ਜਿਹੜੇ ਗ੍ਰਾਫਿਕਸ ਆ ਇਟਸ ਉਹਦੇ ਜਿਹੜੇ ਟੋਕਨ ਯੂਜ਼ੇਜ ਹੈਗੀ ਆ ਵੀਡੀਓ ਦੀ ਉਹ ਬਹੁਤ ਜ਼ਿਆਦਾ ਵਾ। ਸੋ ਹਾਂਜੀ ਕਾਸਟ ਸਿੱਧਾ ਮੈਥਮੈਟਿਕਸ ਆ ਹੈ ਨਾ ਇਹਦੇ ਵਿੱਚ। ਤੇ ਤੁਸੀਂ ਇਹਦੇ ਚ ਇਹ ਲਾਓ ਵੀ ਵੀਡੀਓ ਜਨਰੇਸ਼ਨ ਦੀ ਜਿਹੜੀ ਕਾਸਟ ਆ ਬਹੁਤ ਜ਼ਿਆਦਾ ਹੈ ਨਾ। ਤੇ ਹੁਣ ਗੱਲ ਇਹ ਆ ਕਿ ਜੇ ਇੱਕ ਬੰਦਾ ਤੁਸੀਂ ਰਿਪਲੇਸ ਕਰ ਦਿੱਤਾ ਜਦ ਕਿ ਪਰ ਔਨ ਦ ਅਦਰ ਹੈਂਡ ਜਿਹੜੀ ਕਾਸਟ ਹੈਗੀ ਆ ਟੋਕਨ ਦੀ ਉਹ ਬੰਦੇ ਦੇ ਬਰਾਬਰ ਆ ਗਈ ਆ, ਪਰਫਾਰਮੈਂਸ ਤੇ ਫਿਰ ਵੀ ਤੁਹਾਨੂੰ ਉਨੀ ਨਹੀਂ ਮਿਲ ਰਹੀ ਤੇ ਫਿਰ ਤੁਹਾਡਾ ਫਾਇਦਾ ਕੀ ਹੋਇਆ? ਇਹ ਹੈਗੇ ਆ ਇਹ ਜਿਹੜਾ ਤੁਸੀਂ ਐਨਾਲਿਸਿਸ ਦੇਖ ਰਹੇ ਹੋ, ਬਟ ਇਹਦੇ ਵਿੱਚ ਜਿਹੜੀ ਇਹ ਚੀਜ਼ ਹੈ ਜਿਹੜੀ ਪ੍ਰੋਬਲਮ ਹੈ ਨਾ, ਇਹ ਸ਼ਾਰਟ ਟਰਮ ਪ੍ਰੋਬਲਮ ਹੈ ਰਾਜਕਰਨ। ਠੀਕ ਹੈ ਕਿਉਂਕਿ ਇਵੈਂਚੁਅਲੀ ਕੀ ਹੋਣਾ, ਜਿਉਂ-ਜਿਉਂ ਤੁਸੀਂ ਲਰਨ ਕਰਦੇ ਗਏ ਹੋ ਚੀਜ਼ਾਂ ਨੂੰ, ਜਸਟ ਲਾਈਕ ਜਿੱਦਾਂ ਇੱਕ ਨਾਰਮਲ EMPLOYEE ਹੁੰਦਾ ਹੈ ਨਾ, ਜਦੋਂ ਨਵਾਂ-ਨਵਾਂ ਅਸੀਂ ਜੌਬ ਦੇ ਉੱਤੇ ਜਾਂਦੇ ਹਾਂ ਤੇ ਆਪਾਂ ਸਾਰੇ ਜਣੇ ਗਲਤੀਆਂ ਕਰਦੇ ਹਾਂ। ਹੂੰ ਕੋਈ ਗਲਤ ਕਮਾਂਡ ਦੇ ਦਿੱਤੀ, ਕੋਈ ਮੈਨੂਫੈਕਚਰਿੰਗ ਦੇ ਵਿੱਚ ਉਹਨੇ ਗਲਤ ਚੀਜ਼ ਨੂੰ ਮੈਨੂਫੈਕਚਰਿੰਗ ਕਰ ਦਿੱਤੀ, ਉਹ ਵੇਸਟੇਜ ਹੋ ਜਾਂਦੀ ਚੀਜ਼ ਨੂੰ, ਹੈ ਨਾ। ਬਟ ਦੈਟਸ ਅ ਪਾਰਟ ਆਫ EMPLOYEE ਡਿਵੈਲਪਮੈਂਟ। ਹੂੰ ਇਵੈਂਚੁਅਲੀ ਜੋ ਬੰਦੇ ਕੋ ਐਕਸਪੀਰੀਅੰਸ ਹੋ ਜਾਂਦਾ, ਜਿੱਦਾਂ ਜੋ ਬੰਦਾ ਸੀਨੀਅਰ EMPLOYEE ਹੋਈ ਜਾਂਦਾ, ਤਿਉਂ-ਤਿਉਂ ਉਹਦੀ ਗਲਤੀਆਂ ਦੀ ਜਿਹੜੀ ਗੁੰਜਾਇਸ਼ ਆ ਘਟੀ ਜਾਂਦੀ ਆ। ਘਟਦੀ ਜਾਂਦੀ ਦੈਟਸ ਹਾਊ ਇਟ ਵਰਕਸ। ਸੋ ਆ ਜਿਹੜੀ ਤੁਸੀਂ ਗੱਲ ਕਹੀ ਹੈ ਐਗਜ਼ੈਕਟਲੀ ਇੱਥੇ ਹੋ ਰਿਹਾ ਕਿ ਐਟ ਦਿਸ ਪੁਆਇੰਟ ਇਨ ਟਾਈਮ ਕਈ ਜਗ੍ਹਾ ਦੇ ਉੱਤੇ ਜਿਹੜੀ ਟੋਕਨ ਯੂਜ਼ੇਜ ਆ ਉਹ ਬੰਦਿਆਂ ਤੇ ਉਹ ਵੀ ਵੱਧ ਰਹੀ ਆ, ਹੈ ਨਾ। ਤੇ ਉਹ ਬੰਦੇ ਦੀ ਜਿਹੜਾ ਨਵਾਂ ਬੰਦਾ ਰੱਖਣਾ ਉਹਨਾਂ ਵੀ ਤਾਂ ਵਰਤਣੀ ਇਹ ਆਈ। ਉਹਨੇ ਵੀ ਤਾਂ ਹੈ ਨਾ ਉਹ ਓਦਾਂ ਵੀ ਵਰਤਣੀ ਆ, ਪਰ ਏਜੰਟ ਜਿਹੜੇ ਨਵੇਂ ਕੰਮ ਕਰਨ ਦੇ ਜਿੱਦਾਂ ਉਹਨਾਂ ਦੇ ਤਰੀਕੇ ਓਵਰ ਦ ਪੀਰੀਅਡ ਆਫ ਟਾਈਮ ਹੈ ਨਾ, PhD ਰਿਸਰਚਰ ਲੋਕੀ ਬੈਠੇ ਆ, ਬਹੁਤ ਜ਼ਿਆਦਾ ਕੰਮ ਇਸ ਪਾਸੇ ਲੱਗ ਰਿਹਾ ਕਿ ਡਿਵੈਲਪਮੈਂਟ ਨੂੰ ਆਪਟੀਮਾਈਜ਼ ਕਿੱਦਾਂ ਕੀਤਾ ਜਾ ਸਕਦਾ, ਤੇ ਟੋਕਨ ਯੂਜ਼ੇਜ ਨੂੰ ਕਿੱਦਾਂ ਘਟਾਇਆ ਜਾ ਸਕੇ। ਹਜ਼ਾਰਾਂ PhD ਦੇ ਵਾਲੇ ਜਿਹੜੇ ਲੋਕ ਆ ਇਸ ਚੀਜ਼ ਤੇ ਰਿਸਰਚ ਕਰ ਰਹੇ ਆ। ਸੋ ਇਹ ਜਿਹੜੀ ਪ੍ਰੋਬਲਮ ਆਪਾਂ ਸਾਹਮਣੇ ਦੇਖ ਰਹੇ ਆ, ਇਹ ਸ਼ਾਰਟ ਟਰਮ ਪ੍ਰੋਬਲਮ ਆ ਰਾਜ ਕਰਨਾ, ਤੇ ਇਵੈਂਚੁਅਲੀ ਜਿਹੜੀ ਪ੍ਰੋਬਲਮ ਆ ਇਹ ਹੱਲ ਹੋ ਜਾਏਗੀ। ਜਸਟ ਲਾਈਕ ਮੈਂ ਇੱਕ ਹੋਰ ਇਹਦੇ ਚ ਐਗਜ਼ਾਮਪਲ ਦੇ ਦਿੰਦਾ ਕਿ ਨਵੇਂ ਜਦੋਂ ਫੋਟੋ ਜਨਰੇਸ਼ਨ ਆਈ ਯੂਜ਼ਿੰਗ AI, ਤੇ ਕਿਸੇ ਨੇ ਕਮਾਂਡ ਦਿੱਤੀ ਭਾਈ ਪਿਕਚਰ ਮੀ ਅ ਸੈਲਮਨ ਇਨ ਅ ਰਿਵਰ, ਤੇ ਉਹ ਕੱਟੀ ਹੋਈ ਸੈਲਮਨ ਜਿਹੜੀ ਹੁੰਦੀ ਆ ਉਹਦੀ ਫੋਟੋਆਂ ਪਾਣੀ ਵਿੱਚ ਸਾਹਮਣੇ ਦਿਖਦੀਆਂ, ਹੈ ਨਾ, ਕੰਟੈਕਸਟ ਵੀ। ਪਰ ਰਾਈਟ ਨਾਓ ਹੁਣ ਜੇ ਤੁਸੀਂ ਦੇਖੋ 2 ਸਾਲ ਬਾਅਦ 3 ਸਾਲ ਬਾਅਦ ਤੇ ਉਹ ਚੀਜ਼ ਜਿਹੜੀ ਉਹ ਪ੍ਰੀਟੀ ਸੌਲਵਡ ਆ। ਸੋ ਆ ਜਿਹੜੀ ਟੋਕਨ ਦੀ ਯੂਜ਼ੇਜ ਪ੍ਰੋਬਲਮ ਆ ਇਹ ਵੀ ਸ਼ਾਰਟ ਟਰਮ ਤੋਂ ਬੜੀ ਹੱਦ ਤੇ ਮੀਡੀਅਮ ਟਰਮ 2-3 ਸਾਲ ਦੀ ਪ੍ਰੋਬਲਮ ਹੋਊਗੀ। ਇਵੈਂਚੁਅਲੀ ਇਹ ਜਿਹੜੀ ਸਮੱਸਿਆ ਵਾ ਇਹ ਚਲੀ ਜਾਣੀ, ਵੈਸੇ ਮੈਨੂੰ ਲੱਗਦਾ ਕਿ ਮਚ ਸੂਨਰ ਹੋ ਜਾਏਗੀ। ਜੀ ਜੀ। ਅੱਛਾ, ਅਗਲੀ ਆਪਾਂ ਗੱਲ ਜਿਹੜੀ ਕਰਦੇ ਆ, ਟਰੰਪ ਹੁਣੀ ਪੂਰਾ ਲਾਮ ਲਸ਼ਕਰ ਲੈ ਕੇ ਦੁਨੀਆ ਦੇ ਟੌਪ ਦੇ ਜਿਹੜੇ ਅਮਰੀਕਾ ਦੇ ਜਿਹੜੇ CEO ਆ ਉਹਨਾਂ ਨੂੰ ਚਾਈਨਾ ਦੇ ਵਿੱਚ ਲੈ ਕੇ ਗਏ ਆ, ਜਿੱਥੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਚਿਪਸ NVIDIA ਵਾਲਾ ਵੀ ਸੀਗਾ, ਗਰੋਕ ਵਾਲਾ ਵੀ ਸੀਗਾ, ਐਪਲ ਵਾਲਾ ਵੀ ਸੀਗਾ, ਮਤਲਬ ਸਾਰੇ ਹੀ ਤਕਰੀਬਨ ਆਪਾਂ ਨੂੰ ਵੱਡੇ ਜਿਹੜੇ CEO ਆ ਉਹ ਆਪਾਂ ਨੂੰ ਉੱਥੇ ਦਿਖੇ ਆ। ਸੋ ਇਹ US ਚਾਈਨਾ ਦੀ ਕੀ ਇੱਕ ਤਾਂ ਟੈਕ ਕੋਲਡ ਵਾਰ ਚੱਲ ਰਹੀ ਆ, ਤੇ ਇਹਦੇ ਤੇ ਇਹ ਜਿਹੜਾ ਟੂਰ ਕਰਕੇ ਆਏ ਆ, ਜਿੱਥੇ ਇਹ ਕਹਿ ਕੇ ਲੈ ਕੇ ਗਏ ਵੀ ਅਸੀਂ ਇਹਨਾਂ ਨੂੰ ਲੈ ਕੇ ਮੈਂ ਤਾਂ ਗਿਆ ਵੀ ਉਹ ਚਾਈਨਾ ਆਪਣੇ ਆਪ ਨੂੰ ਓਪਨ ਕਰੇ ਇਹਨਾਂ ਕੰਪਨੀਆਂ ਦੇ ਲਈ। ਸੋ ਕੀ ਇਹ ਚੱਲ ਰਿਹਾ ਜੀ ਇਸ ਟਾਈਮ? ਇੱਕ ਚੀਜ਼ ਇਹ ਚ ਨੋਟ ਕਰਨ ਵਾਲੀ ਰਾਜ ਕਰਨ, ਆਪਾਂ ਟੈਕਨੋਲੋਜੀ ਦੀ ਗੱਲ ਕਰਦੇ ਹਾਂ, ਟੈਕਨੋਲੋਜੀ ਕਿੱਦਾਂ ਫਰੰਟ ਐਂਡ ਸੈਂਟਰ ਹੈਗੀ ਆ ਹਰ ਇੱਕ ਚੀਜ਼ ਦੇ ਉੱਤੇ। ਸੋ ਜਿਹੜੇ CEOs ਦੀ ਸਾਡੇ ਸਾਹਮਣੇ ਲਿਸਟ ਆਈ ਆ ਰਾਜ ਕਰਨ, ਹੈ ਨਾ, ਜਿਹੜੇ ਉਹਦੇ ਵਿੱਚ ਗਏ ਆ, ਹਾਂਜੀ, ਜਿਹੜੇ ਉਹਨਾਂ ਦੇ ਵਿੱਚੋਂ ਨਾਲ ਗਏ ਆ, ਉਹਨਾਂ ਦੇ ਵਿੱਚ ਤੁਸੀਂ ਵੇਖੋ ਤੇ ਟੈਕ ਹੈਵੀ ਹੀ ਜ਼ਿਆਦਾ ਸੀ। ਈਵਨ ਜਦੋਂ ਟਰੰਪ ਦਾ 에ਅਰਫੋਰਸ 1 ਜਦੋਂ ਇੱਥੋਂ ਜਾਂਦਾ ਵਾ US ਤੋਂ, ਤੇ ਉਹ ਜੈਨਸਨ ਹੁਆਂਗ ਜਿਹੜੇ ਉਸ ਟਾਈਮ ਦੇ ਉੱਤੇ ਅਲਾਸਕਾ ਦੇ ਵਿੱਚ ਬੈਠੇ ਸੀ, ਅਲਾਸਕਾ ਜਾ ਕੇ ਅਲਾਸਕਾ ਰੋਕ ਕੇ ਉਹਨਾਂ ਨੂੰ ਪਿਕ ਕਰਕੇ ਫਿਰ ਉੱਥੋਂ ਚਾਈਨਾ ਜਾਂਦਾ, ਹੈ ਨਾ। ਜਿਹੜੇ CEOs ਨਾਲ ਗਏ ਉਹਨਾਂ ਦੇ ਵਿੱਚ ਕੁਆਲਕਾਮ ਦੇ ਕ੍ਰਿਸਟੀਨੋ ਮਾਨ ਹੋ ਗਏ, ਟਿਮ ਕੁੱਕ ਐਪਲ ਵਾਲੇ, ਲਾਰੈਂਸ ਕਲਪ ਐਰੋਸਪੇਸ ਵਾਲੇ GE ਜਨਰਲ ਇਲੈਕਟ੍ਰਿਕ ਵਾਲੇ, ਲੈਰੀ ਫਿੰਕ ਬਲੈਕ ਰੌਕ, ਸਿਟੀ ਗਰੁੱਪ ਦੇ ਜੇਨ ਫਰੇਜ਼ਰ, ਜੈਨਸਨ ਹੁਆਂਗ NVIDIA ਦੇ, ਰਾਇਨ ਮੈਕਲਰਨੀ ਹੈ ਨਾ ਵੀਜ਼ਾ ਦੇ, ਸੰਜੇ ਮਹਿਰੋਤਰਾ ਮਾਈਕਰੋਨ ਵਾਲੇ, ਮਾਈਕਲ ਗੋਲਡਮੈਨ ਸੈਕਸ ਦਾ ਸੀਗਾ, ਦੈਨ ਈਲਨ ਮਸਕ ਹੈ ਨਾ, ਬੋਇੰਗ, ਬਲੈਕਸਟੋਨ, ਕਾਰਗਿਲ, ਗੋਲਡਮੈਨ ਸੈਕਸ ਵਾਲੇ, ਤੁਸੀਂ ਇਲੂਮੀਨੀਆ ਦੀ ਆਪਾਂ ਗੱਲ ਕਰ ਲਈਏ। ਸੋ ਫਾਈਨੈਂਸ ਤੇ ਟੈਕ ਦੇ CEO ਹੀ ਆ ਜਿਹੜੀ ਸਾਰਿਆਂ ਦੀ ਸਾਰੀ ਲਿਸਟ ਸੀ, ਹੈ ਨਾ। ਸੋ ਉਹਦੇ ਚ ਇਹ ਤੁਸੀਂ ਇਹ ਦੇਖੋ ਕਿ ਇਹ ਸਾਰੀ ਜਿਹੜੀ ਗੱਲਬਾਤ ਹੋਈ ਆ ਇਹਦੇ ਵਿੱਚ ਟੈਕ ਦਾ ਜਿਹੜਾ ਉਹ ਕਿੰਨਾ ਜ਼ਿਆਦਾ ਹੈ ਨਾ ਟੈਕ ਹੈਵੀ ਰਹੀ ਹੈ, ਕਿਉਂਕਿ ਇਹਦੇ ਵਿੱਚ ਤੁਸੀਂ ਅੱਜ ਤੋਂ ਮੇ ਵੀ
ਮੈਂ ਅਸਿਊਮ ਕਰਦਾ ਕਿ 40 ਸਾਲ ਪਹਿਲਾਂ ਜਾਂ 30 ਸਾਲ ਪਹਿਲਾਂ ਜੇ ਕੋਈ CEO ਗਏ ਹੁੰਦੇ ਤੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਗੈਸ ਵਾਲੇ ਹੋਣੇ ਸੀ, ਹਨਾ। ਤੇ ਉਹਦੇ ਵਿੱਚ ਜਿਹੜੀ ਚੀਜ਼ ਆ, ਜਿਹੜੀ ਆਪਣੇ ਸਾਹਮਣੇ ਧਿਆਨ ਵਾਲੀ ਗੱਲ ਇਹ ਆ ਕਿ US ਤੇ ਚਾਈਨਾ ਦੇ ਵਿੱਚ ਜਿਹੜੀ ਕਹਿ ਲਓ ਕਿ ਟੈਕ ਵਾਰ ਦੀ, ਹਨਾ, ਜਿੱਦਾਂ ਤੁਸੀਂ ਗੱਲ ਟੈਕ ਕੋਲਡ ਵਾਰ, ਹਾਂਜੀ, ਉਹ ਤਾਂ ਹੈ ਹੀ ਆ, ਪਰ ਇਹਦੀ ਕਨਵਰਸੇਸ਼ਨ ਜਿਹੜੀ ਆ ਫਰੰਟ ਐਂਡ ਸੈਂਟਰ ਦੇ ਵਿੱਚ ਹੈਗੀ ਰਹੀ ਆ। ਭਾਵੇਂ ਕਿ ਬਹੁਤ ਜ਼ਿਆਦਾ ਗੱਲਾਂ ਇਸ ਕਨਵਰਸੇਸ਼ਨ ਤੋਂ ਬਾਹਰ ਨਹੀਂ ਆਈਆਂ, ਪਰ ਇਹ ਗੱਲ ਕਹੀ ਜਾ ਰਹੀ ਕਿ ਜਿਹੜੀ AI ਚਿਪਸ ਹੋ ਗਈਆਂ, ਇਲੈਕਟ੍ਰਿਕ ਵਹੀਕਲ ਹੋ ਗਏ, ਰੇਅਰ ਅਰਥ ਮੈਟਲ ਸਪਲਾਈ ਚੇਨ, ਇਹਦੇ ਬਾਰੇ ਇਹ ਜਿਹੜੀ ਕਨਵਰਸੇਸ਼ਨ ਆ ਬੈਕ ਐਂਡ ਦੇ ਉੱਤੇ ਜਿਹੜੀਆਂ ਹੁੰਦੀਆਂ ਰਹੀਆਂ। ਸੋ ਇਸ ਕਰਕੇ ਸਾਰੇ ਜਿਹੜੇ CEOs ਆ ਉੱਥੇ ਗਏ ਆ, ਹਨਾ। ਰਿਪੋਰਟ ਸਾਹਮਣੇ ਆਈ ਆ ਕਿ ਜਿਹੜਾ ਚਾਈਨਾ ਦਾ ਜਿਹੜਾ ਚਿਪ ਐਕਸਪੋਰਟ ਕੰਟਰੋਲ ਆ, ਉਹ ਇਹ ਸਾਰੇ ਸਿਸਟਮ ਦੇ ਇਹ ਸਾਰੀ ਕਨਵਰਸੇਸ਼ਨ ਬਾਇਲੇਟਰਲ ਟਾਕਸ ਜਿਹੜੀਆਂ ਹੋਈਆਂ ਉਹਦਾ ਕੋਈ ਮੇਜਰ ਟੌਪਿਕ ਵੀ ਨਹੀਂ ਰਿਹਾ, ਹਨਾ। ਸੋ ਇਹ ਮੰਨਿਆ ਜਾ ਰਿਹਾ ਸੀ ਕਿ ਜਿਹੜਾ NVIDIA ਦੇ H200 ਜਾਂ ਬਲੈਕਵੈਲ ਚਿਪਸ ਦੀ ਸੇਲ ਹੈਗੀ ਆ ਚਾਈਨਾ ਮੰਗਦਾ, ਉਹਦੇ ਵਿੱਚ ਵੀ ਕੋਈ ਜਿਹੜਾ ਬ੍ਰੇਕ ਥਰੂ ਨਹੀਂ ਦਿੱਤਾ ਗਿਆ, ਹਨਾ। ਉਹਦਾ ਕਾਰਨ ਇਹ ਆ ਕਿ ਔਨ ਦਾ ਸਪੌਟ ਟਰੰਪ ਇਸ ਚੀਜ਼ ਦੇ ਲਈ ਮੰਨੇ ਜਾਂਦੇ ਆ ਨਾ ਕਿ ਡੀਲ ਔਨ ਦਾ ਸਪੌਟ ਬਣਾਉਣ ਦੇ ਲਈ ਸੋਲੂਸ਼ਨ, ਹਨਾ। ਉਹ ਕਹਿੰਦੇ ਹੋਣਗੇ ਵੀ ਤੁਸੀਂ ਰੇਅਰ ਅਰਥ ਮੈਟਲ ਮਿਸਾਲ ਦੇ ਤੌਰ ਦੇ ਉੱਤੇ ਵੀ ਤੁਸੀਂ ਇੰਨੇ ਰੇਅਰ ਲੈ ਰਹੇ ਆ। ਹੁਣ ਮੈਂ ਤਾਂ ਉੱਥੇ ਹੈ ਨਹੀਂ ਸੀ, ਪਰ ਜਿਹੜੀ ਵੈਰਾਈਟੀ ਆਫ CEOs ਲੈ ਕੇ ਗਏ ਵੀ ਜਿਨ੍ਹਾਂ ਨੂੰ ਰੇਅਰ ਅਰਥ ਮੈਟਲ ਚਾਹੀਦੇ ਆ ਤੁਸੀਂ ਉਹ ਕਰ ਲਓ, ਅੱਛਾ, ਤੇ ਅਸੀਂ ਤੁਹਾਨੂੰ ਜਿਹੜੀ ਸੇਲ ਆ H200 ਵਗੈਰਾ ਦੀ ਉਹਦੀਆਂ ਦੇ ਦਿੰਦੇ ਹਾਂ, ਹਨਾ। ਇਹਦੇ ਵਿੱਚ ਵੀ ਹੋ ਸਕਦਾ। ਤੇ ਇਹ ਸਾਰੀਆਂ ਜਿਹੜੀ ਚੀਜ਼ਾਂ ਫਰੰਟ ਐਂਡ ਸੈਂਟਰ ਜਿਹੜੀ ਆ ਟੈਕਨੋਲੋਜੀ ਦੇ ਵਿੱਚ ਰਹੀ ਆ, ਹਨਾ। ਤੇ ਇਹ ਰਾਜਕਰਨ ਕੱਲਾ ਹੁਣ ਸਾਨੂੰ ਤੁਸੀਂ ਆਪਾਂ ਜਦ ਨਾਰਮਲ ਗੱਲ ਕਰਦੇ ਨੇ US ਚਾਈਨਾ ਜਿਹੜੀ ਆ ਟ੍ਰੇਡ ਵਾਰ ਚੱਲ ਰਹੀ ਹੈ, ਹਨਾ, ਕੁਝ ਜਿਹਦਾ ਤੁਸੀਂ ਵੀ ਹਨਾ ਐਗਜ਼ਾਮਪਲ ਦਿੱਤੀ, ਇਹ ਕੱਲੀ ਸਿੰਪਲ ਇਹ ਕੋਈ ਟ੍ਰੇਡ ਡਿਸਪਿਊਟ ਨਹੀਂ ਹੈਗਾ, ਇਹ ਇੱਕ ਟੈਕਨੋਲੋਜੀ ਦੀ ਪਾਵਰ ਸਟਰਗਲ ਜਿਹੜੀ ਉਹ ਚੱਲ ਰਹੀ ਆ, ਹਨਾ। ਹੁਣ NVIDIA ਦੇ ਚਿਪਸ ਸਾਨੂੰ ਪਤਾ ਵੀ AI ਰੇਸ ਦੇ ਵਿੱਚ ਬਿਲਕੁਲ ਫਰੰਟ ਐਂਡ ਸੈਂਟਰ ਤੇ ਆ, ਤੇ ਚਾਈਨਾ ਨੇ ਵੀ ਆਪਣਾ ਪਿਛਲੇ 2 ਸਾਲ ਦੇ ਉੱਤੇ ਜਿਉਂ ਤੋਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ H200 ਦੇ ਉੱਤੇ ਚਿਪਸ ਜਿਹੜੀਆਂ NVIDIA ਦੇ ਚਿਪਸ ਹੈ ਦੇ ਉੱਤੇ ਬਲੌਕ ਕੀਤਾ ਸੀ। ਉਸ ਤੋਂ ਬਾਅਦ ਉਹਨਾਂ ਆਪਣੀਆਂ ਬਹੁਤ ਜ਼ਿਆਦਾ ਡਿਵੈਲਪਮੈਂਟ ਜਿਹੜੀਆਂ ਉਹ ਕਰਨੀਆਂ ਸ਼ੁਰੂ ਕੀਤੀਆਂ, ਹਨਾ। ਚਾਈਨਾ ਤੇ ਇਹ ਸੋਚਦਾ ਧਾਰਨੀ ਆ ਵੀ ਅਸੀਂ ਤਾਂ ਕੱਲੇ ਸਟੋਰ ਤੇ ਚਿਪਾਂ ਵਿਕਣ ਲਾਉਣੀਆਂ $10 ਦੀਆਂ। ਹਾਂਜੀ। ਤੇ ਪਰ ਨਾਲ ਦੀ ਨਾਲ US ਚਾਹੁੰਦਾ ਕਿ ਮੈਂ ਜਿਹੜਾ ਲੀਡ ਕਰਾਂ AI ਕੰਪਿਊਟਿੰਗ ਦੇ ਵਿੱਚ, ਹਨਾ। ਤੇ AI ਸੇਫਟੀ ਦੇ ਵਿੱਚ ਕੋਈ ਵੀ ਗੱਲ ਨਹੀਂ। The country who leads in AI will lead the world। ਮੁੱਕ ਦੀ ਗੱਲ ਜਿਹੜੀ ਆ will dominate or lead the world। ਕਾਮਨ ਸਮਝ ਜਿਹੜੀ ਉਹ ਬਣਦੀ ਪਈ ਆ, ਰੇਅਰ ਅਰਥ ਮੈਟਲ, EV ਬੈਟਰੀ, ਸੈਮੀਕੰਡਕਟਰ ਤੇ AI ਮਾਡਲਸ, ਹੈ ਨਾ। ਆਪਾਂ ਇਹਦੀ ਗੱਲ ਕਰੀਏ, ਇਹ ਹੁਣ ਪਾਰਟ ਆਫ ਕਿਸੇ ਵੀ ਨੇਸ਼ਨ ਦੀ, ਇਹ ਪਾਰਟ ਆਫ ਨੈਸ਼ਨਲ ਸਿਕਿਉਰਿਟੀ ਵਾਲੀ ਜਿਹੜੀ ਉਹ ਗੱਲ ਬਣੀ ਆ। ਤੇ ਮੈਨੂੰ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਰਾਜ ਕਰਨੀ ਹੁੰਦੀ ਹੈ ਕਿ ਇੰਡੀਆ ਦੇ ਨਾ ਕਾਲਮਸ ਜਿਹੜੇ ਆ ਪੜ੍ਹਨ ਵਾਲੇ ਹੁੰਦੇ ਆ, ਕਿਉਂਕਿ ਜੋ ਕਿਸੇ ਵੀ ਤੁਸੀਂ ਨੇਸ਼ਨ ਦਾ ਸੈਂਟੀਮੈਂਟ ਦੇਖਣਾ ਹੁੰਦਾ, ਉਹਨਾਂ ਦੇ op-ed ਜਿਹੜੇ ਹੁੰਦੇ ਆ ਨਿਊਜ਼ਪੇਪਰ ਦੇ ਉੱਤੇ, ਜਿਹੜੇ ਉੱਥੋਂ ਦੀ ਪ੍ਰਚਲਿਤ ਨਿਊਜ਼ਪੇਪਰ ਹੁੰਦੀ ਆ ਉਹਨਾਂ ਦੇ ਵਿੱਚ ਪਪੂਲਰ ਹੁੰਦੇ ਆ। ਹੁਣ ਇਰਾਨ ਵਾਰ ਦੇ ਵਿੱਚ ਜੋ ਇੰਡੀਆ ਦਾ ਰੋਲ ਰਿਹਾ, ਤੇ ਅੱਜ ਕੱਲ ਇੰਡੀਆ ਦਾ ਬਹੁਤ ਜ਼ਿਆਦਾ ਉਹ ਘੱਟ ਉਹ ਚੱਲ ਰਿਹਾ ਵਾ, ਕਹਿੰਦੇ ਨਾ ਜਿਹੜੀ ਫਿਊਲ ਦਾ ਇਸ਼ੂ ਚੱਲਦਾ ਪਿਆ, ਉਹਦੇ ਵਿੱਚ ਜਿਹੜੇ ਲੋਕੀ ਉਹ ਦੁਬਾਰਾ ਇਸ ਚੀਜ਼ ਨੂੰ ਆਪਣੇ ਆਪ ਦੇ ਵਿੱਚ ਸੋਚਣ ਲੱਗ ਪਏ ਆ। ਜਦੋਂ ਤੱਕ ਦੇ ਵਿੱਚ ਸਭ ਕੁਝ ਨਾਰਮਲ ਹੁੰਦਾ, ਸਾਰੇ ਫਰੰਟ ਹਰੇ ਹੈਪੀ ਹੁੰਦੇ, ਜੋਬਾਂ ਵਗੈਰਾ ਲੋਕਾਂ ਨੂੰ ਮਿਲਦੀਆਂ, ਸਾਰਿਆਂ ਨੂੰ ਲੱਗਦਾ ਗਰੋਥ ਹੋ ਰਹੀ ਹੈ, ਭਾਵੇਂ ਕਿ ਇੱਕ ਸੈਕਟਰ ਦੀ ਹੀ ਗਰੋਥ ਹੋਵੇ, ਅਪਰ ਮਿਡਲ ਕਲਾਸ ਦੀ ਖਾਸ ਤੌਰ ਦੇ ਉੱਤੇ। ਪਰ ਹੁਣ ਜਦੋਂ ਇਹਦੀ ਸ਼ਾਰਟੇਜ ਆਈ ਆ US ਚਾਈਨਾ ਦੇ ਵਿੱਚ AI ਰੇਸ ਦੀ ਉੱਤੇ ਗੱਲ ਹੋਈ, ਤੇ ਮੈਂ ਇੱਕ ਆਰਟੀਕਲ ਪੜ੍ਹਦਾ ਸੀ op-ed ਦੇ ਵਿੱਚ ਹੀ ਕਿ ਆਪ ਇੰਡੀਆ ਦੇ ਲੋਕ ਜਾਂ ਇੰਡੀਅਨਸ ਆਪਾਂ ਇਹ ਚੀਜ਼ ਸੋਚਦੇ ਵੀ ਆਪਾਂ AI ਦੀ ਰੇਸ ਦੇ ਵਿੱਚ ਪਿੱਛੇ ਰਹਿ ਗਏ। ਪਰ ਸਵਾਲ ਗੱਲ ਇਹ ਨਹੀਂ ਵੀ ਆਪਾਂ ਪਿੱਛੇ ਰਹਿ ਗਏ, ਗੱਲ ਇਹ ਹੈ ਵੀ ਆਪਾਂ AI ਰੇਸ ਦੇ ਵਿੱਚ ਕਦੇ ਐਂਟਰੀ ਨਹੀਂ ਹੋ ਰਹੀ ਇੰਡੀਆ ਦੀ। ਸੋ ਇਹ ਬੜਾ ਇੰਟਰਸਟਿੰਗ ਕੁਐਸਚਨ ਮੇਰੇ ਸਾਹਮਣੇ ਹੈ ਨਾ ਆਇਆ, ਕਿਉਂਕਿ ਮੈਂ ਇਹਦੇ ਬਾਰੇ ਸੋਚਦਾ ਸੀ ਵੀ ਇਹ ਨਾ ਜਿਹੜੀ ਗੱਲ ਆ ਕਿਉਂ ਕਹੀ, ਤੇ ਤੋਂ ਗੱਲ ਇੱਕ ਸਹਿਜ ਸੁਭਾਅ ਸਾਹਮਣੇ ਆ ਜਾਂਦੀ ਰਾਜਕਰਨ। ਇਹ ਹੈ ਕਿ ਚਾਈਨਾ ਦੇ ਉੱਤੇ ਆਪਾਂ ਦੇਖਿਆ ਡੀਪ ਸੀਕ ਮਾਡਲ ਆ, ਹੈ ਨਾ, ਬੜਾ ਪਪੂਲਰ ਹੋਇਆ। US ਦੇ ਉੱਤੇ ਤੁਸੀਂ ਕਿੰਨੇ ਹੀ ਮਾਡਲ US ਬੇਸ ਜਿਹੜੇ ਉਹ ਦੇਖ ਸਕਦੇ ਹੋ। ਇਸੇ ਤਰ੍ਹਾਂ ਯੂਰਪੀਅਨ ਜਿਹੜੇ ਆ ਉਹਨਾਂ ਦੇ ਕੁਝ ਮਾਡਲ ਇੰਨੇ ਮਸ਼ਹੂਰ ਤਾਂ ਨਹੀਂ ਹੋਏ, ਪਰ ਲੋਕਲੀ ਮੇਡ ਹੈਗੇ ਆ। ਇੰਡੀਆ ਦਾ ਆਪਣਾ ਅੱਜ ਤੱਕ ਕੋਈ ਵੀ ਲਾਰਜ ਲੈਂਗੁਏਜ ਮਾਡਲ ਜਿਹੜਾ ਵਾ ਉਹ, ਜੇ ਤੁਸੀਂ ਕਹੋ ਸਮਰੱਥਾ ਵਾਲਾ ਵਾ, ਰੇਟਿੰਗ ਚਾਰਟ ਦੇ ਵਿੱਚ ਵੀ ਦੇਖੋ ਤੇ ਉਹ ਕੋਈ ਵੀ ਐਗਜ਼ਿਸਟ ਨਹੀਂ ਕਰਦਾ। ਇੰਡੀਆ ਹਮੇਸ਼ਾ ਤੋਂ ਹੀ ਆਪਣੇ ਆਪ ਨੂੰ ਸਰਵਿਸ ਇੰਡਸਟਰੀ, ਟ੍ਰੇਡਿੰਗ ਦੇ ਤੌਰ ਦੇ ਉੱਤੇ ਉਹਨੇ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ, ਮਿਡਲਮੈਨ ਦੇ ਤੌਰ ਦੇ ਉੱਤੇ। ਹਾਂ, ਜਿੱਦਾਂ ਹੁਣ ਐਪਲ ਦਾ ਵੀ ਅੱਜ ਆਪਾਂ ਗੱਲ ਕਰਦੇ ਹਾਂ, ਤੇ ਉਹਦੇ ਵਿੱਚ ਵੀ ਐਪਲ ਦੀ ਅਸੈਂਬਲੀ ਐਂਡ ਟੈਸਟ, ਮਾਈਕਰੋਨ ਦੀ ਅਸੈਂਬਲੀ ਐਂਡ ਟੈਸਟ ਆ ਜਿਹੜੀ
ਉਹ ਗੁਜਰਾਤ ਦੇ ਵਿੱਚ ਆਈ ਆ ਜਾਂ ਹੈ ਨਾ ਸਾਊਥ ਇੰਡੀਆ ਵਿੱਚ ਐਪਲ ਦੀ ਆਈ ਆ। ਉਹ ਵੀ ਅਸੈਂਬਲੀ ਐਂਡ ਟੈਸਟ ਆ, ਪਰ ਜਿਹੜੀ ਸਾਰੀ ਦੀ ਸਾਰੀ ਸਪਲਾਈ ਚੇਨ ਆ ਫਿਰ ਚਾਈਨਾ ਤੋਂ ਆ। ਚਲੋ ਦੇਖੋ ਕੀ ਬਣਦਾ। ਅੱਛਾ, ਚਾਈਨਾ ਨੂੰ ਜਿਹੜਾ ਇਹਨਾਂ ਨੇ ਸੈਕਿੰਡ ਫਾਸਟੈਸਟ ਚਿਪ ਵੇਚਣ ਦਾ ਫੈਸਲਾ ਲੈ ਲਿਆ ਨਵੀਡੀਆ ਵਾਲਾ, ਇਹਦੇ ਨਾਲ ਕੀ ਫਰਕ ਪਊਗਾ? ਰਾਜਕਨ ਉਹਨਾਂ ਦੀ ਏਆਈ ਡਿਵੈਲਪਮੈਂਟ ਦਾ ਕੋਈ ਨਾ ਕੋਈ ਡੀਲ ਤਾਂ ਹੋਈ ਹੋਊਗੀ। ਚਾਈਨਾ ਨੇ ਕਿਹਾ ਅਸੀਂ ਬੋਇੰਗ ਜਹਾਜ਼ ਲਵਾਂਗੇ, ਮੇਬੀ ਉਹਦੇ ਨਾਲ ਇੱਕ ਹੱਥ ਦੇ ਇੱਕ ਹੱਥ ਲੈ। ਦੁਨੀਆ ਵਿੱਚ ਤਾਂ ਇਦਾਂ ਹੀ ਚੱਲਦਾ ਹੈ, ਟ੍ਰੇਡ ਤਾਂ ਐਂ ਹੀ ਹੁੰਦਾ। ਹਾਂ, ਜਦੋਂ ਟ੍ਰੇਡ ਨੈਗੋਸੀਏਸ਼ਨ ਹੁੰਦੀ ਹੈ, ਕੋਈ ਕਿਸੇ ਨੂੰ ਇਹ ਥੋੜੀ ਵੀ ਮੈਂ ਜਿੱਦਾਂ ਮੋਦੀ ਸਾਹਿਬ ਜਾਂ ਕਹਿੰਦੇ ਜਾਂ ਟਰੰਪ ਸਾਹਿਬ ਇਹ ਕਹਿੰਦੇ ਵੀ ਆਪਾਂ ਇੱਕ ਦੂਜੇ ਦੇ ਬੜੇ ਪੱਕੇ ਮਿੱਤਰ ਆ, ਇਹਦੇ ਨਾਲ ਗੱਲ ਨਹੀਂ ਨਾ ਬਣਦੀ। ਦੇਸ਼ਾਂ ਦੇ ਵਿੱਚ ਤੁਸੀਂ ਕੀ ਦਓਗੇ, ਕੀ ਲਓਗੇ, ਟ੍ਰੇਡ ਹੀ ਆ ਨਾ। ਸੋ ਇਹ ਟ੍ਰੇਡ। ਅੱਛਾ, ਕੀ ਇਹ ਜਿਹੜੀਆਂ AI ਚਿਪਸ ਦੇ ਵਿੱਚ ਹੁਣ ਜਿੱਦਾਂ ਤੁਸੀਂ ਆਪਾਂ ਦੱਸ ਰਹੇ ਵੀ ਟੈਕਨੋਲੋਜੀ ਬੜੀ ਤੇਜ਼ ਹੋ ਰਹੀ ਆ, ਸਾਰਾ ਕੁਝ ਹੋ ਰਿਹਾ, ਕੁਆਂਟਮ ਕੰਪਿਊਟਿੰਗ ਦੀ ਆਪਾਂ ਕਈ ਵਾਰੀ ਜਿਹੜੀ ਉਹ ਗੱਲ ਕੀਤੀ ਆ ਜੀ। ਇਹ ਜਿਹੜੇ ਕੁਆਂਟਮ ਕੰਪਿਊਟਿੰਗ ਆ, ਇਹ ਬ੍ਰੇਕ ਥਰੂ ਹੋ ਚੁੱਕਾ ਆ, ਹੋ ਰਿਹਾ ਆ, ਤੇ ਕੀ ਇਹਦਾ AI ਨੂੰ ਆਪਾਂ ਇਹਦੇ ਨਾਲ ਕਿੱਦਾਂ ਜੋੜ ਕੇ ਜਿਹੜਾ ਉਹ ਦੇ ਸਕਦੇ ਆ? ਵਿਲ AI ਬਿਕਮ ਈਵਨ ਫਾਸਟਰ? ਡੈਫੀਨੇਟਲੀ। ਸੋ ਕੁਆਂਟਮ ਕੰਪਿਊਟਿੰਗ ਰਾਜਕਨ ਸਪੀਡ ਦੇ ਨਾਲ ਤੇ ਉਹਦਾ ਲੈਣਾ ਦੇਣਾ ਹੈਗਾ ਹੀ ਆ। ਤੇ ਕੰਪਿਊਟ ਇਜ਼ ਜਿਹੜਾ ਜੀ ਕੰਪਲੈਕਸ ਕੰਪਿਊਟੇਸ਼ਨਸ ਜਿਹੜੀਆਂ ਉਹ ਜ਼ਿਆਦੀਆਂ ਹੋ ਸਕਦੀਆਂ। ਹਾਂਜੀ ਹਾਂਜੀ। ਸੋ ਤੁਸੀਂ ਕਿਹਾ ਸੀ ਇਹਦੇ ਵਿੱਚ ਜਿਹੜੀ ਰਿਸਰਚ ਦੀ ਹੋ ਰਹੀ ਆ, ਇਹਦਾ ਦਿਨੋਂ ਦਿਨ ਇਹਦੀ ਨਾ ਡਿਪੈਂਡ ਇੱਕ ਜਗ੍ਹਾ ਦੇ ਉੱਤੇ ਨਹੀਂ, ਪਰ US ਤੇ ਯੂਰਪ ਉਹਦੇ ਵਿੱਚ ਕਾਫੀ ਹੱਦ ਤੱਕ ਇਹਦੀ ਰਿਸਰਚ ਹੋ ਰਹੀ। ਚਾਈਨਾ ਵਿੱਚ ਹੋ ਰਹੀ ਹੋਊਗੀ ਪਤਾ ਨਹੀਂ, ਕਿਉਂਕਿ ਤੁਹਾਨੂੰ ਪਤਾ ਹੀ ਚਾਈਨਾ ਵਾਲੇ ਉਦੋਂ ਹੀ ਦੱਸਦੇ ਆ ਜਦੋਂ ਕੋਈ ਚੀਜ਼ ਸਾਹਮਣੇ ਬਾਹਰ ਆ ਜਾਂਦੀ ਹੈ, ਰਾਈਟ। ਸੋ ਖਾਸ ਤੌਰ ਤੇ ਜਰਮਨੀ ਦੇ ਵਿੱਚ ਹੈ ਨਾ ਇਹਦੀ ਕਾਫੀ ਜ਼ਿਆਦਾ ਰਿਸਰਚ ਚੱਲ ਰਹੀ ਹੈ। ਯੂਰਪ ਤੇ ਨਾ ਇੱਕ ਕੋਲੈਬੋਰੇਟਿਵ, ਮੈਨੂੰ ਉਹਦਾ ਨਾਮ ਵਿਸਰ ਗਿਆ, ਪਰ ਇੱਕ ਕੋਲੈਬੋਰੇਟਿਵ ਇਹਨਾਂ ਇੱਕ ਏਜੰਸੀ ਵੀ ਬਣਾਈ ਹੋਈ ਆ ਕੁਆਂਟਮ ਕੰਪਿਊਟਿੰਗ ਦੇ ਵਾਸਤੇ। ਉਹਦੇ ਵਿੱਚ ਉਹਨਾਂ ਨੇ ਨਾ ਇੱਕ ਐਕਸਾ ਸਕੇਲ ਜਿਹੜਾ ਕਾਫੀ ਹਾਈ ਸਪੀਡ ਦੇ ਉੱਤੇ ਜੁਪੀਟਰ ਨਾਂ ਦਾ ਜਿਹੜਾ ਉਹ ਇਨਫਰਾਸਟ੍ਰਕਚਰ ਜਾਂ ਕੰਪਿਊਟਰ ਕਹਿ ਲਓ, ਉਹ ਡਿਵੈਲਪ ਕੀਤਾ ਹੈ ਨਾ। ਸੋ ਬੇਸਿਕਲੀ ਉਹਦੀ ਜਿਹੜੇ ਸਿਮੂਲੇਸ਼ਨ ਦਾ ਰੈਕਡ ਆ ਉਹ ਹੈ ਨਾ, ਉਹ ਇੱਕ ਟੈਕਨੀਕਲ ਟਰਮ ਯੂਜ਼ ਕਰਦੇ ਆ ਕਿਊਬਿਟ। ਉਹਦਾ ਜਿਹੜਾ ਰੈਕਡ ਆ ਉਹ ਪੁਰਾਣਾ 48 ਕਿਊਬਿਟ ਦਾ ਸੀ, ਤੇ ਹੁਣ ਜਿਹੜਾ ਸਿਮੂਲੇਸ਼ਨ ਉਹਦੋਂ ਰੈਕਡ ਤੋੜ ਕੇ 50 ਕਿਊਬਿਟ ਦਾ ਉਹਨੇ ਰਿਕਾਰਡ ਜਿਹੜਾ ਬਣਾਇਆ ਹੈ ਨਾ। ਵੈਰੀ ਗੁੱਡ। ਸੋ ਬੇਸਿਕਲੀ ਉਹ 'ਚ ਕੀ ਆ ਕਿ ਜਿਹੜੇ ਉਹਨਾਂ ਦੇ ਐਲਗੋਰਿਥਮਸ ਆ, ਜਿਹੜੇ ਉਹਨਾਂ ਦੇ ਸੁਪਰ ਕੰਪਿਊਟਰ ਬਣਾ ਰਹੇ ਉਹ ਦਿਨੋਂ ਦਿਨ ਜਿਹੜੇ ਉਹ ਫਾਸਟ ਹੋ ਰਹੇ ਆ। ਸੋ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਦੇਖੋ ਇਹਦੇ 'ਚ ਨਾ ਪ੍ਰੋ ਐਂਡ ਕੌਨਸ ਵੀ ਹੁੰਦੇ ਆ। ਆਪਾਂ ਇੱਕ ਤੇ ਕਿਉਂਕਿ ਜਦੋਂ ਕੋਈ ਟੈਕਨੋਲੋਜੀ ਡਿਵੈਲਪ ਹੁੰਦੀ ਆ ਹੈ ਨਾ, ਉਹਨੇ ਡਿਸਰਪਟ ਕਰਨੀ ਹੁੰਦੀ ਇਨਫਰਾਸਟ੍ਰਕਚਰ। ਜਿਹੜਾ ਡਿਸਰਪਸ਼ਨ ਦੇ ਵਿੱਚ ਆ ਰਾਜਕਰਨ, ਤੇ ਉਹ ਬੈਨੀਫਿਟ ਤਾਂ ਹੈ ਹੀ ਹੈ, AI ਨੂੰ ਉਹਦਾ ਬੈਨੀਫਿਟ ਹੋਊਗਾ ਹੀ ਹੈ ਨਾ। ਪਰ ਨਾਲ ਦੀ ਨਾਲ ਜਦੋਂ ਉਹਨਾਂ ਇੱਥੋਂ ਤੱਕ ਜਿਹੜੀ ਇਹਦੀ ਕੰਪਲਿਕੇਸ਼ਨ ਜਿਹੜੀ ਹੈ ਸਿਮੂਲੇਸ਼ਨ ਦਾ ਰਿਕਾਰਡ ਨਾ ਤੋੜਿਆ, ਤੇ ਉਹਦੇ ਵਿੱਚ ਉਹਨੇ ਇੱਕ ਚੀਜ਼ ਨੋਟ ਕੀਤੀ। ਉਹਨੇ ਇਹ ਕਿਹਾ ਕਿ ਜਿਹੜੀ ਕੁਆਂਟਮ ਮਸ਼ੀਨ ਆ ਦਿਨੋਂ ਦਿਨ ਬਹੁਤ ਜ਼ਿਆਦਾ ਸਟਰੋਂਗ ਹੋ ਰਹੀ ਆ, ਤੇ ਇਹਦੀ ਥ੍ਰੈਟਨਿੰਗ ਇਫੈਕਟ ਬਹੁਤ ਆ ਜਾਊਗਾ। ਸਭ ਤੋਂ ਵੱਡਾ ਸਿਸਟਮ ਕਿਹਦੇ ਉੱਤੇ ਇਹਦਾ ਹੋਊਗਾ? ਇਹਦਾ ਇੰਪੈਕਟ ਹੋਊਗਾ ਜਿਹੜੇ ਤੁਹਾਡੀ ਇਨਕ੍ਰਿਪਸ਼ਨ ਸਿਸਟਮਸ ਆ। ਸੋ ਸਾਈਬਰ ਸਿਕਿਉਰਿਟੀ ਦੀ ਆਪਾਂ ਗੱਲ ਕਰ। ਸੋ ਕਹਿੰਦੇ ਸਿੱਧਾ ਜੁੜਿਆ ਆ ਜਿਹੜੀ ਕੁਆਂਟਮ ਕੰਪਿਊਟਿੰਗ ਆ ਸਾਈਬਰ ਸਿਕਿਉਰਿਟੀ ਦੇ ਨਾਲ, ਤੇ ਈਵਨ ਜਿਹੜੀ ਕ੍ਰਿਪਟੋ ਕਰੰਸੀਜ਼ ਆ, ਕਿਉਂਕਿ ਕ੍ਰਿਪਟੋ ਦਾ ਵੀ ਤੇ ਆਈਡੀਆ ਇਹੀ ਹੈ ਨਾ ਵੀ ਇੱਕ ਵਾਰ ਬਲੌਕਚੇਨ ਹੈ ਨਾ, ਆਈਡੀਆ ਤੇ ਉਹਦਾ ਹੀ ਆ। ਤੇ ਪਰ ਉਹਦੇ ਵਿੱਚ ਇਹ ਆ ਕਿ ਜੇ ਕਹਿੰਦੇ ਕੁਆਂਟਮ ਕੰਪਿਊਟਿੰਗ ਅਗਲੇ 2-3 ਸਾਲਾਂ ਦੇ ਵਿੱਚ ਪਪੂਲਰ ਹੋ ਜਾਂਦੀ, ਤੇ ਕ੍ਰਿਪਟੋ ਕਰੰਸੀ ਦਾ ਵੀ 10 ਸਾਲਾਂ ਦੇ ਵਿੱਚ ਭੋਗ ਪੈ ਜਾਣਾ। ਕਿਉਂਕਿ ਕ੍ਰਿਪਟੋ ਦਾ ਤਾਂ ਮਤਲਬ ਇਹੀ ਆ ਕਿ ਕ੍ਰਿਪਟ ਕਰ ਦਿੱਤਾ ਕਿਸੇ ਚੀਜ਼ ਨੂੰ, ਤੁਸੀਂ ਉਹਨੂੰ ਓਪਨ ਨਹੀਂ ਕਰ ਸਕਦੇ। ਪਰ ਜਿਹੜੀ ਕਿਊਬਿਟ ਦੇ ਹਿਸਾਬ ਦੇ ਨਾਲ ਤੇ ਜਿਹੜੀ ਨੇਚਰ ਹੈਗੀ ਹੈ ਇਹਦੀ ਕੁਆਂਟਮ ਕੰਪਿਊਟਿੰਗ ਦੀ, ਜਿੱਦਾਂ ਚੱਲ ਰਹੀ ਜੁਪੀਟਰ ਇਨਫਰਾਸਟ੍ਰਕਚਰ ਦੇ ਥਰੂ, ਉਹਦੇ ਦੌਰਾਨ ਤੇ ਆਪਾਂ ਇਹ ਦੇਖਦੇ ਵੀ ਕ੍ਰਿਪਟੋ ਕਰੰਸੀ ਦਾ ਵੀ ਜਿਹੜਾ ਉਹ ਛੇਤੀ ਭੋਗ ਪੈਣ ਹੀ ਵਾਲਾ ਵਾ। ਇਸ ਹਿਸਾਬ ਨਾਲ ਐਨੀਬਾਡੀ ਹੂ ਇਜ਼ ਨਾਟ ਡਿਜੀਟਲ, ਜਿਹੜਾ ਐਨਾਲੌਗ ਆ ਉਹੀ ਸੇਫ ਆ ਫਿਰ। ਪਰ ਐਨਾਲੌਗ ਦੀ ਮੇ ਵੀ ਲਾਈਕ ਇਨ ਫਿਊਚਰ 20 ਸਾਲਾਂ ਨੂੰ 50 ਸਾਲਾਂ ਨੂੰ ਆਪਾਂ ਫਿਰ ਉੱਥੇ ਹੀ ਚੱਲਦੇ ਆ, ਫਿਰ ਆਪਾਂ ਬ੍ਰੌਂਜ਼ ਏਜ ਚੋਂ ਨਿਕਲਾਂਗੇ, ਫਿਰ ਦੁਬਾਰਾ ਉਹ ਸਾਰੀਆਂ ਚੀਜ਼ਾਂ ਚੋਂ ਜਿਹੜਾ ਉਹ ਆਵਾਂਗੇ। ਸਮਟਾਈਮਸ ਆਈ ਫੀਲ ਲਾਈਕ ਵੀ ਆਰ ਜਸਟ ਟੂ ਗੁੱਡ ਫॉर ਹਿਊਮੈਨਿਟੀ। ਚਲੋ ਆਪਾਂ ਨਾ ਥੋੜਾ ਸਿੰਪਲੀ ਐਕਸਪਲੇਨ ਕਰਦੇ ਹਾਂ, ਥੋੜਾ ਕੰਪਲਿਕੇਟਡ ਟੌਪਿਕ ਆ ਕੁਆਂਟਮ ਕੰਪਿਊਟਿੰਗ ਦਾ। ਸੋ ਕੁਆਂਟਮ ਕੰਪਿਊਟਿੰਗ ਦਾ ਆਈਡੀਆ ਹੈਗਾ ਕਿ ਇੱਕ ਜਿਹੜੀ ਫਿਜ਼ਿਕਸ ਦਾ ਨਾ ਇੱਕ ਕੁਆਂਟਮ ਬੇਸਡ ਇੱਕ ਉਹਦੀ ਕਹਿ ਲਓ ਕਿ ਧਾਰਾ ਹੈਗੀ ਆ, ਕੁਆਂਟਮ ਫਿਜ਼ਿਕਸ ਉਹਨੂੰ ਕਹਿੰਦੇ ਆ।
ਸੋ ਕੁਆਂਟਮ ਕੰਪਿਊਟਿੰਗ ਕੁਆਂਟਮ ਫਿਜ਼ਿਕਸ ਨੂੰ ਵਰਤ ਕੇ ਕੁਛ ਇਦਾਂ ਦੀ ਪ੍ਰੋਬਲਮਸ ਜਿਹੜੀ ਨਾਰਮਲ ਕੰਪਿਊਟਰ ਨਹੀਂ ਸੋਲਵ ਕਰ ਸਕਦਾ ਜਾਂ ਸਟਰਗਲ ਕਰਦਾ, ਉਸ ਪ੍ਰੋਬਲਮਸ ਨੂੰ ਉਹ ਸੋਲਵ ਕਰਦੇ ਆ। ਪਰ ਅੱਜ ਦੇ ਟਾਈਮ ਦੇ ਵਿੱਚ ਕੀ ਆ, ਜਿਹੜੇ ਕੁਆਂਟਮ ਮਸ਼ੀਨਸ ਆ ਅੱਜ ਵੀ ਐਗਜ਼ਿਸਟ ਕਰਦੀਆਂ, ਪਰ ਉਹਨਾਂ ਦੀ ਜਿਹੜੀ ਸਕੇਲੇਬਿਲਿਟੀ ਦੀ ਆਪਾਂ ਗੱਲ ਕਰੀਏ ਤੇ ਉਹ ਸਕੇਲੇਬਲ ਨਹੀਂ ਆ। ਸੋ ਬੇਸਿਕਲੀ ਹੁਣ ਸਾਇੰਟਿਸਟ ਕੀ ਕਰ ਰਹੇ ਆ, ਉਹ ਸੁਪਰ ਕੰਪਿਊਟਰ ਯੂਜ਼ ਕਰਕੇ ਜਿਹੜੇ ਕੁਆਂਟਮ ਸਿਸਟਮਸ ਆ ਉਹਨਾਂ ਨੂੰ ਅੰਡਰਸਟੈਂਡ ਕਰ ਰਹੇ ਆ ਕਿ ਜਿਹੜੇ ਫਿਊਚਰ ਦੇ ਕੁਆਂਟਮ ਕੰਪਿਊਟਰ ਉਹ ਅਸੀਂ ਸਕੇਲੇਬਲ ਕਿੱਦਾਂ ਬਣਾਏ ਜਾਂ ਉਹ ਕਿੱਦਾਂ ਫਿਊਚਰ ਦੇ ਵਿੱਚ ਬਿਹੇਵ ਕਰਨਗੇ, ਹੈ ਨਾ। ਸੋ ਇਹ ਕੁਛ ਜਿਹੜੀਆਂ ਚੀਜ਼ਾਂ ਇਹ ਆਪਣੇ ਸਮਝਣ ਦੇ ਵਾਸਤੇ ਆ। ਤੇ ਪਰ ਫਿਰ ਵੀ ਆਪਾਂ ਗੱਲ ਕਰ ਰਹੀਏ ਕਿ ਜਿਹੜੀ ਕੁਆਂਟਮ ਕੰਪਿਊਟਿੰਗ ਆ, ਹੈ ਨਾ, ਫਿਊਚਰ ਦੀ ਟੈਕਨੋਲੋਜੀ ਆ। ਤੇ ਪਰ ਅਨਲਾਈਕ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਂਗੂ, ਹੈ ਨਾ, ਇਹਨੇ ਚੈਟ ਜੀਪੀਟੀ ਵਾਂਗੂ ਇਹਨੇ ਇੱਕੋ ਦਮ ਆ ਕੇ ਤਾਂ ਖਲਲ ਨਹੀਂ ਪਾ ਦੇਣਾ, ਇੰਸਟੈਂਟ ਨਹੀਂ ਹੋਣਾ, ਹੌਲੀ ਹੌਲੀ ਇਹ ਜਿਹੜੀ ਆ ਉਹ ਕ੍ਰੀਪ ਇਨ ਕਰੂਗੀ। ਅੱਛਾ, ਇਹਦਾ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਜਿਹੜਾ ਉਹ ਦਿੰਨਾ ਵੀ ਜਦੋਂ ਆਪਾਂ ਕੰਪਿਊਟਿੰਗ ਪਾਵਰ ਦੀ ਜਿਹੜੀ ਉਹ ਗੱਲ ਕਰਦੇ ਹਾਂ ਵੀ ਕੁਆਂਟਮ ਕੰਪਿਊਟਰਸ ਤੇ ਜਿਹੜੇ ਰੈਗੂਲਰ ਕੰਪਿਊਟਰ ਆ, ਆਪਾਂ ਰੈਗੂਲਰ ਕੰਪਿਊਟਰ ਨਹੀਂ, ਆਪਾਂ ਸੁਪਰ ਕੰਪਿਊਟਰ ਦੀ ਜੇ ਗੱਲ ਕਰੀਏ, ਜੇ ਉਹ ਫਰਕ ਕੀ ਆ, ਜਿਹੜੀ ਇੱਕ ਕੰਪਲੈਕਸ ਮੈਥਮੈਟੀਕਲ ਪ੍ਰੋਬਲਮ ਨੂੰ ਕੁਆਂਟਮ ਕੰਪਿਊਟਰ ਉਹ ਕਿੰਨਾ ਟਾਈਮ ਲਾਊਗਾ, ਤੇ ਵਰਲਡ ਦਾ ਜਿਹੜਾ ਫਾਸਟੈਸਟ ਸੁਪਰ ਕੰਪਿਊਟਰ ਜਿਹੜਾ ਹੈਗਾ ਗੂਗਲਜ਼ ਸਾਈਕਾਮੋਰ, ਕਹਿੰਦਾ ਵੀ ਉਸ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਜਿਹੜਾ ਮੌਜੂਦਾ ਸੁਪਰ ਪਾਵਰ ਉਹਨੂੰ 10,000 ਸਾਲ ਲੱਗਣੇ ਆ। ਇੰਨੀ ਜ਼ਿਆਦਾ ਕੰਪਿਊਟੇਸ਼ਨ ਜਿਹੜੀ ਉਹ ਚਾਹੀਦੀ ਹੈ, 10,000 years। ਜਸਟ ਇਮੈਜਿਨ, ਆਪਾਂ ਸੋਚ ਵੀ ਨਹੀਂ ਸਕਦੇ, ਉਨੀ ਪੁਰਾਣੀ ਸ਼ਾਇਦ ਹਿਊਮੈਨਿਟੀ ਵੀ ਨਹੀਂ ਅਜੇ। ਤੇ ਵਰਸਸ ਜੇ ਕੁਆਂਟਮ ਕੰਪਿਊਟਰ ਹੋਊਗਾ ਉਹ 200 ਸੈਕਿੰਡ ਦੇ ਵਿੱਚ ਕਰ ਸਕਦਾ। ਸੋ ਇਨਕ੍ਰਿਪਸ਼ਨ ਤਾਂ ਮਤਲਬ 3.5 ਮਿੰਟ ਵਿੱਚ, ਹੈ ਨਾ, ਹਾਂ, ਮਤਲਬ ਚਲੋ 5 ਲਾ ਲਓ, ਤੁਸੀਂ 5 ਲਾ ਲਓ, 10,000 ਸਾਲ ਤੇ 200 ਸੈਕਿੰਡ। ਹਾਂਜੀ, देयर इज नो कंपैरिजन। ਲਾਈਕ ਮਤਲਬ ਵੀ ਉੱਥੇ ਤੁਹਾਡੀ ਕ੍ਰਿਪਟੋ ਕੀ, ਇਨਕ੍ਰਿਪਸ਼ਨ ਕੀ, ਡੀਕ੍ਰਿਪਸ਼ਨ ਕੀ, ਲਾਈਕ ਜੇ ਗਲਤ ਬੰਦੇ ਦੇ ਹੱਥ ਲੱਗ ਗਿਆ ਉਹ ਤਾਂ ਦੁਨੀਆ ਕਰ ਦੂ ਤਬਾਹ। ਬਿਲਕੁਲ ਫੈਸਟਰ ਮਸ਼ੀਨਾਂ ਦੀ, ਤਾਂ ਹੀ ਕਰਕੇ ਐਥੀਕਲ AI, ਐਥੀਕਲ ਸਾਰੀ ਜਿਹੜੀ ਗੱਲਬਾਤ ਐਥਿਕਸ ਇਨ ਟੈਕਨੋਲੋਜੀ ਉਹ ਬਹੁਤ ਆ। ਐਂਡ ਵੀ ਨੋ ਹਿਸਟਰੀ ਤੋਂ ਵੀ ਇਹ ਗਲਤ ਹੱਥਾਂ 'ਚ ਜਾਂਦੀ ਹੁੰਦੀ ਚੀਜ਼, ਬਿਲਕੁਲ ਜਾਂਦੀ ਹੈ। ਯਾ ਸੋ ਇਹ ਚੀਜ਼ਾਂ ਹੁਣ ਸਾਈਬਰ ਸਿਕਿਉਰਿਟੀ ਦੇ ਵਿੱਚ ਥੋੜਾ ਹੋਰ ਦੱਸੋ ਵੀ ਕੀ ਆਪਾਂ ਜਿਹੜਾ ਉਹ ਦੇਖਦੇ ਹਾਂ ਵੀ ਇਹ ਹੁਣ ਨਵਾਂ AI ਸਾਈਬਰ ਸਿਕਿਉਰਿਟੀ ਕੰਪਨੀ ਕੀ ਰੈਡੀ ਹੈਗੀਆਂ, ਕਿਉਂਕਿ ਉਹਨਾਂ ਦਾ ਤੇ ਅਟੈਕ ਵੀ ਤਾਂ AI ਦੀ ਮਦਦ ਦੇ ਨਾਲ ਹੀ ਹੋਣੇ ਆ। ਹਾਂਜੀ, ਆਪਾਂ ਇੱਕ ਆਈ ਥਿੰਕ 4 ਮਹੀਨੇ ਪਹਿਲਾਂ 5 ਮਹੀਨੇ ਪਹਿਲਾਂ ਇੱਕ ਡੈਡੀਕੇਟਡ ਟਾਕ ਸ਼ੋ ਵੀ ਇਹਦੇ ਉੱਤੇ ਕੀਤਾ ਸੀ। ਇੱਕ ਐਗਜ਼ਾਮਪਲ ਲਈ ਸੀ ਕਿੱਦਾਂ AI ਨੂੰ ਯੂਜ਼ ਕਰਕੇ ਐਂਥਰੋਪਿਕ ਨੇ ਇਹ ਚੀਜ਼ ਲੱਭੀ ਸੀ, ਜਿਹੜੀ ਕਿ AI ਨੂੰ ਯੂਜ਼ ਕਰਕੇ ਕਿੱਦਾਂ ਹੈਕਿੰਗ ਹੋਈ। ਯੂਕੇ ਦੀ ਫਾਈਨੈਂਸ ਮਿਨਿਸਟਰੀ ਨੇ ਇਸੇ ਹਫਤੇ ਬੈਂਕ ਆਫ ਇੰਗਲੈਂਡ ਤੇ ਫਾਈਨੈਂਸ਼ੀਅਲ ਕੰਡਕਟ ਅਥਾਰਟੀ ਨੇ ਕੰਪਨੀਜ਼ ਨੂੰ ਕਿਹਾ ਕਿ ਭਾਈ ਫਰੰਟੀਅਰ AI ਮਾਡਲ ਜਿਹੜੇ ਚੈਟ ਜੀਪੀਟੀ ਹੋ ਗਏ, ਜੈਮਿਨਾਈ ਹੋ ਗਏ, ਹੈ ਨਾ, ਬਾਕੀ ਹੋ ਗਏ, ਕਿ ਇਹਦਾ ਤੋਂ ਸਾਨੂੰ ਰਿਸਕ ਬਹੁਤ ਤਗੜਾ ਵਾ। ਉਹ ਕਹਿੰਦੇ ਕਿ ਜਿਹੜੇ ਸਾਈਬਰ ਸਿਕਿਉਰਿਟੀ ਦੀ ਕੈਪੇਬਿਲਿਟੀਜ਼ ਆ, ਹੈਕਰ ਇਹਨਾਂ ਮਾਡਲਸ ਨੂੰ ਯੂਜ਼ ਕਰਕੇ ਜਿੱਦਾਂ ਦੀ ਉਹ ਕਰ ਰਹੇ ਆ, ਉਹ ਹਿਊਮਨ ਪ੍ਰੈਕਟੀਸ਼ਨਰ ਤੋਂ ਕਿਤੇ ਵੱਧ ਉਹ ਸਕਿੱਲਡ ਹੈਗੇ ਆ। ਠੀਕ ਆ, ਤੇ ਇਹਨਾਂ ਦੇ ਕਈ ਤਰ੍ਹਾਂ ਦੇ ਮੈਥਡ ਹੁੰਦੇ ਹਨ। ਮੰਨ ਲਓ ਕਿਸੇ ਸਿਸਟਮ ਦੇ ਉੱਤੇ ਤੁਸੀਂ ਅਟੈਕ ਕਰਦੇ ਹੋ, ਪਹਿਲਾਂ ਤੇ ਉਹਨੂੰ ਸਿਕਿਉਰ ਕਰਦੇ ਹੋ, ਠੀਕ ਆ, ਸਿਕਿਉਰ ਕਰਕੇ ਫਿਰ ਉਹਨੂੰ ਵੱਧ ਤੋਂ ਵੱਧ ਇਹ ਕੋਸ਼ਿਸ਼ ਕਰਦੇ ਕਿ ਉਹਨੂੰ ਟਾਈਮ ਕੰਜ਼ਿਊਮਿੰਗ ਕਰਦੇ, ਬੇਸਿਕਲੀ ਇਹਦੀ ਕਾਸਟ ਵਧਾਉਣੀ ਹੁੰਦੀ ਹੈ ਵੀ ਲੋਕਾਂ ਨੂੰ ਡਿਟਰ ਕਰਨ ਦਾ ਤਰੀਕਾ ਹੁੰਦਾ ਨਾ। ਤੇ ਉਹ ਕਹਿੰਦੇ ਆ, ਉਹੀ ਗੱਲ ਕਰ ਰਹੇ ਆ ਕਿ ਕਹਿੰਦੇ ਵੀ ਜਿਹੜੇ ਫਰੰਟੀਅਰ ਮਾਡਲ ਕਰਕੇ ਟੈਕਨੋਲੋਜੀ ਦੀ ਜਿਹੜੀ ਕਾਸਟ ਆ ਉਹ ਬਹੁਤ ਘਟ ਗਈ ਆ, ਤੇ ਮੱਚ ਹਾਇਰ ਸਪੀਡ ਦੇ ਉੱਤੇ, ਵੱਡੇ ਸਕੇਲ ਦੇ ਉੱਤੇ ਤੇ ਮੱਚ ਲੋਅਰ ਕਾਸਟ ਦੇ ਨਾਲ ਉਹ ਜਿਹੜੇ ਅਟੈਕਸ ਆ ਉਹ ਸਾਡੇ ਸਾਹਮਣੇ ਆ ਰਹੇ ਆ। ਠੀਕ ਆ, ਤੇ ਉਹ ਕਹਿੰਦੇ ਬਈ ਇਹਦੇ ਲਈ ਤੁਸੀਂ ਆਪਣਾ ਬੰਨ ਨੂੰ ਬੰਨ ਲਓ, ਹੈ ਨਾ। ਇੱਥੇ ਮੈਂ ਥੋੜਾ ਜਿਹਾ ਪੌਜ਼ ਕਰ ਦਿੰਦਾ ਤੇ ਆਪਾਂ ਗੱਲ ਕਰਦੇ ਹਾਂ ਵੀ ਆਪਾਂ ਵੀ ਬਾਰ-ਬਾਰ ਜਿਹੜੀ ਗੱਲ ਕਰਦੇ ਹੁੰਦੇ ਆ ਵੀ ਜੇ ਬੱਚੇ ਕੋ ਪੁੱਛਦੇ ਆ ਜਿਹੜੇ ਹਾਈ ਸਕੂਲ ਦੇ ਵਿੱਚ ਆ ਵੀ ਅਸੀਂ ਟੈਕ ਫੀਲਡ ਦੇ ਵਿੱਚ ਕਿਹੜੇ ਫੀਲਡ ਦੇ ਵਿੱਚ ਜਾਈਏ, ਆਪਾਂ ਬਾਰ-ਬਾਰ ਪਿਛਲੇ 3 ਸਾਲ ਤੋਂ ਕਹਿ ਰਹੇ ਹਾਂ ਕਿ 3 ਫੀਲਡ ਟੈਕ ਦੇ ਇਦਾਂ ਦੇ ਆ ਜਿਹੜੇ ਕਿ ਕਾਫੀ ਆਉਣ ਵਾਲੇ ਫਿਊਚਰ ਦੇ ਵਿੱਚ ਆਪਣੇ ਹੈਲਪ ਕਰਨਗੇ, ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਸਾਈਬਰ ਸਿਕਿਉਰਿਟੀ। ਇਸ ਨੇ ਇਹ ਤਿੰਨੇ ਚੀਜ਼ਾਂ ਇੱਕ ਦੂਜੇ ਨਾਲ ਰਿਲੇਟਡ ਵੀ ਆ ਤੇ ਪਰ ਅਗੇਨ ਹੈ ਨਾ ਥੋੜੀ ਡਿਫਰੈਂਟ ਵੀ ਆ। ਤੇ ਇਹ ਤਿੰਨ ਜਿਹੜੇ ਫੀਲਡ ਜੇ ਤੁਹਾਡੀ ਟੈਕਨੋਲੋਜੀ ਦੇ ਵਿੱਚ ਹੈਗੀ ਆ, ਇੰਟਰਸਟ ਹੈਗਾ ਤੇ ਤੁਸੀਂ ਇਸ ਵਿੱਚ ਜਾਓ। ਵਾਪਸ ਆਉਣੇ ਆਪਣੀ ਗੱਲ ਦੇ ਉੱਤੇ ਜੀ, ਜਿਹੜੀ ਸਾਈਬਰ ਸਿਕਿਉਰਿਟੀ ਆ ਇਹ
ਆਫ ਕੋਰਸ ਆਪਣਾ ਆਈਟੀ ਡਿਪਾਰਟਮੈਂਟ ਦਾ ਇਸ਼ੂ ਨਹੀਂ ਹੁਣ ਰਹਿ ਗਿਆ, ਇਹ ਹੁਣ ਬੋਰਡਰੂਮ ਦੀ ਡਿਸਕਸ਼ਨਾਂ ਵਿੱਚ ਵੀ ਪਹੁੰਚ ਗਿਆ। ਇਹ ਹੋਣਾ ਹੀ ਆ, ਕਿਉਂਕਿ ਇੱਕ ਵਾਰ ਕਿਸੇ ਕੰਪਨੀ ਦਾ ਜੇ ਤੁਸੀਂ ਅਟੈਕ ਕਰ ਲੈਂਦੇ ਹੋ ਤੇ ਉਹਦੇ ਜਿਹੜੇ ਸਿਸਟਮਸ ਆ ਉਹਨਾਂ ਨੂੰ ਤੁਸੀਂ ਜਾਮ ਕਰ ਦਿੰਦੇ ਹੋ ਤੇ ਸਾਰੀ ਜਿਹੜੀ ਕੰਪਨੀ ਆ ਉਹਦਾ ਤੁਸੀਂ ਡੇਟਾ ਚੋਰੀ ਕਰ ਲੈਂਦੇ ਹੋ ਤੇ ਕੰਪਨੀ ਦੇ ਪੱਲੇ ਨਾ ਬਹੁਤਾ ਕੁਝ ਰਹਿ ਨਹੀਂ ਜਾਂਦਾ। ਤੇ ਡਾਟਾ ਲੀਕਸ, ਡਾਟਾ ਲੀਕ ਆਮ ਹੀ ਕੰਪਨੀ ਗੱਲ ਦੀ ਆ। ਕੰਮ ਕਰਨ ਦੀ ਸਮਰੱਥਾ ਨੂੰ ਜੇ ਤੁਸੀਂ ਖਤਮ ਕਰ ਦਿੰਦੇ ਹੋ, ਹੈਨਾ, ਤੁਹਾਡੇ ਸਿਸਟਮਸ ਪਿੱਛੇ ਜੇ AI ਦੇ ਏਜੰਟ ਨੇ ਡੇਟਾ ਹੈਕ ਹੋ ਜਾਂਦਾ ਪਿੱਛੇ ਕੀ ਪੂਰਾ ਕੋਡ ਨਹੀਂ ਸੀ ਡਿਲੀਟ ਕਰਤਾ। ਰਾਈਟ। ਸੋ ਉਹਦੇ ਵਿੱਚ ਇਹ ਆ ਕਿ ਵੇਖੋ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਈਬਰ ਕੰਪਨੀਜ਼ ਵੀ, ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਸਾਈਬਰ ਸਿਕਿਉਰਿਟੀ ਕੰਪਨੀਜ਼ ਉਹ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰ ਰਹੀਆਂ ਟੂ ਮੇਕ ਥਿੰਗਸ ਬੈਟਰ। ਸੋ ਪਰ ਨਾਲ ਦੀ ਨਾਲ ਜਿਹੜੇ ਵਲਨਰੇਬਿਲਿਟੀ ਆ ਉਹਨੂੰ ਫਾਈਂਡ ਕਰਨ ਦੇ ਲਈ ਜਿਹੜੇ ਅਟੈਕਰਸ ਆ ਉਹਨਾਂ ਦੀ ਵੀ ਤੇ ਉਹਨਾਂ ਕੋਲ ਵੀ ਸੇਮ ਕੈਪੇਬਿਲਿਟੀਜ਼ ਆ ਹੁਣ ਬਰਾਬਰ ਜੀ। ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਖਾਸ ਤੌਰ ਦੇ ਉੱਤੇ ਉਹ ਜ਼ਿਆਦਾ ਐਕਸਪੋਜ਼ਡ ਆ ਕਿਉਂਕਿ ਉਹਦੇ ਵਿੱਚ ਡੇਟਾ ਹੁੰਦਾ ਬਹੁਤ ਜ਼ਿਆਦਾ, ਫਾਈਨੈਂਸ ਦਾ ਡੇਟਾ ਹੁੰਦਾ। ਉਹ ਕਹਿੰਦੇ ਆ ਵੀ ਜਿਹੜੀ ਕੰਪਨੀਜ਼ ਆ ਉਹਨਾਂ ਨੂੰ ਗਵਰਨੈਂਸ, ਲੌਗਿੰਗ, ਮੋਨੀਟਰਿੰਗ ਤੇ ਹਿਊਮਨ ਓਵਰਸਾਈਟ ਜਿਹੜੀ ਆ ਇਸ ਪਾਸੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ। ਤੇ ਜਿਹੜੇ AI ਏਜੰਟਸ ਆ ਖਾਸ ਤੌਰ ਤੇ ਇੰਟਰਨੈਟ ਟੂਲਸ ਦੇ ਨਾਲ ਉਹ ਬਹੁਤ ਰਿਸਕੀ ਹੈ ਬੈਟ ਹੈਗਾ ਜੇ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਕੰਟਰੋਲ ਨਹੀਂ ਕੀਤਾ, ਹੈਨਾ। ਕਹਿੰਦਾ ਕਿ ਗੱਲ ਇਹ ਹੈ ਕਿ ਅਗੇਨ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਕਿ ਡੇਟਾਬੇਸ ਨੂੰ ਉਹਨੇ ਡਿਲੀਟ ਹੀ ਕਰ ਦਿੱਤਾ ਤੇ ਬੈਕਅਪ ਕਾਪੀਜ਼ ਨੂੰ ਵੀ ਡਿਲੀਟ ਕਰਤਾ। ਇਮੇਜਿਨ ਕਰੋ ਕਿਸੇ ਵੱਡੇ ਬੈਂਕ ਦੇ ਨਾਲ ਇਦਾਂ ਹੋ ਜੇ ਜੇ ਤੁਹਾਡੇ ਕੋਲ ਡੇਟਾ ਨਹੀਂ ਹੈਗਾ ਤਾਂ ਕਿੰਨਾ ਕੇਓਟਿਕ ਹੋਵੇ। ਹੁਣ ਕਿਹੜਾ ਆਪਾਂ ਪਾਸਬੁੱਕ ਰੱਖਦੇ ਆ ਕੋਲੇ, ਕਿੰਨੇ ਪੈਸੇ। ਸੋ ਇਸ ਲਈ ਜਿਹੜੇ ਫਾਈਨੈਂਸ਼ੀਅਲ ਜਿਹੜੀ ਤੁਸੀਂ ਸਾਈਬਰ ਥ੍ਰੈਟ ਹੈਗੇ ਭਾਵੇਂ ਕਿ ਸਾਰੀ ਕੰਪਨੀਆਂ ਨੂੰ ਐਗਜ਼ਿਸਟ ਕਰਦੇ ਆ, ਪਰ ਜਿਹੜਾ ਬੈਂਕਿੰਗ ਤੇ ਫਾਈਨੈਂਸ਼ੀਅਲ ਸਿਸਟਮ ਆ ਉਹਦੇ ਉੱਤੇ ਕਹਿੰਦੇ ਜਿਹੜਾ ਜ਼ਿਆਦਾ ਜ਼ੋਰ ਦੇਣ ਦੀ ਲੋੜ ਆ, ਉਹਦੀ ਸਿਕਿਉਰਿਟੀ ਵੱਲ ਜ਼ਿਆਦਾ ਆਪਾਂ ਨੂੰ ਦੇਣ ਦੀ ਲੋੜ ਆ ਜੀ। ਜੀ ਅੱਛਾ, ਜਾਂਦੇ ਜਾਂਦੇ ਆਪਾਂ ਗੱਲ ਕਰ ਲਈਏ ਐਂਥਰੋਪਿਕ ਨੇ ਕਹਿੰਦੇ ਵੀ ਬਹੁਤ ਵੱਡੀ ਫੰਡ ਰੇਜ਼ਿੰਗ ਜਿਹੜੀ ਉਹ ਕੀਤੀ ਆ, $800 ਬਿਲੀਅਨ ਦਾ ਜਿਹੜਾ ਕਹਿ ਲਓ ਵੀ ਉਹ ਚੀਜ਼ਾਂ ਹਰ ਇੱਕ ਜਿਹੜੀ ਇਹ ਕੰਪਨੀ AI ਵਾਲੀਆਂ ਵੱਡੀਆਂ ਆ ਬਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਦੀ ਉਹਨਾਂ ਨੂੰ ਇੱਕ ਵੈਲਿਊ ਦੇ ਨਾਲ ਦੇਖਿਆ ਜਾਂਦਾ, ਉਹਨਾਂ ਦੀ ਵੈਲਿਊਏਸ਼ਨ ਜਿਹੜੀ ਉਹ ਹੋ ਰਹੀ ਆ। ਕਿਤੇ AI ਬਿਕਮਿੰਗ ਟੂ ਬਿਗ ਟੂ ਫੇਲ। ਐਂਥਰੋਪਿਕ ਦੀ ਗੱਲ ਕਰੀ, ਦੇਖੋ ਆਪਾਂ ਨਾ ਜਦੋਂ ਐਪਲ, ਜੇ ਮੈਂ ਗਲਤ ਨਾ ਹੋਇਆ, ਐਪਲ, ਐਮਾਜ਼ੋਨ ਇਹਨਾਂ ਚ ਕੋਈ ਕੰਪਨੀ ਪਹਿਲਾਂ ਹਨਾ $1 ਟ੍ਰਿਲੀਅਨ ਕੰਪਨੀ ਬਣੀ ਤੇ ਨਾਟ ਲੌਂਗ ਅਗੋ, ਹੈਨਾ, ਆਪਣੇ ਪਿਛਲੇ 10 ਸਾਲਾਂ ਦੇ ਵਿੱਚ ਹੀ ਹੋਇਆ ਜੇ ਮੈਂ ਗਲਤ ਨਾ ਹੋਵਾਂ, ਗਿਵ ਔਰ ਟੇਕ। ਸਾਰੇ ਕਹਿੰਦੇ ਬੱਲੇ $1 ਟ੍ਰਿਲੀਅਨ ਦੀ ਵੈਲਿਊਏਸ਼ਨ ਹੋ ਗਈ। ਤੋਂ ਬਾਅਦ 1 ਟ੍ਰਿਲੀਅਨ ਕਲੱਬ ਦੇ ਵਿੱਚ ਕੁਝ ਹੋਰ ਕੰਪਨੀਜ਼ ਆਈਆਂ। ਆਈ ਥਿੰਕ ਅੱਜ ਦੇ ਟਾਈਮ ਵਿੱਚ 8-10 ਕੰਪਨੀਜ਼ ਹੈਗੀਆਂ $1 ਟ੍ਰਿਲੀਅਨ ਤੋਂ ਉੱਪਰ। ਪਰ ਇਹ ਵੇਖੋ ਕਿ ਇਹਨਾਂ ਟਾਈਮਾਂ ਦੇ ਵਿੱਚ ਕਿੰਨੀਆਂ ਕੰਪਨੀਜ਼ ਜਿਹੜੀਆਂ ਇਹ ਐਸਟੈਬਲਿਸ਼ਡ ਕੰਪਨੀ ਸੀ ਉਸ ਟਾਈਮ ਦੇ ਉੱਤੇ, ਹੈਨਾ ਜੀ। ਤੇ ਉਹਦੇ ਵਿੱਚ ਹੁਣ ਤੁਸੀਂ ਇਹ ਦੇਖ ਲਓ ਕਿ ਜਿਹੜੀਆਂ ਨਵੀਆਂ ਕੰਪਨੀ ਜਿਹਦੇ ਬਾਰੇ ਆਪਾਂ 3 ਸਾਲ ਪਹਿਲਾਂ ਜਾਣਦੇ ਵੀ ਨਹੀਂ ਸੀ, ਐਂਥਰੋਪਿਕ, ਉਹਦੀ ਜਿਹੜੀ ਵੈਲਿਊਏਸ਼ਨ ਆ ਉਹ $1 ਟ੍ਰਿਲੀਅਨ ਤੇ ਪਹੁੰਚ ਗਈ ਹੈ, ਗਿਵ ਔਰ ਟੇਕ 900 ਬਿਲੀਅਨ ਤੋਂ 1 ਟ੍ਰਿਲੀਅਨ ਦੇ ਵਿੱਚ ਉਹਦੀ ਐਸਟੀਮੇਟ ਮੰਨੀ ਜਾ ਰਹੀ ਆ ਪੋਟੈਂਸ਼ੀਅਲ ਵੈਲਿਊਏਸ਼ਨ। ਸੋ ਉਹਨਾਂ ਨੇ ਲੇਟੈਸਟ ਰਾਉਂਡ ਆਫ ਫੰਡਿੰਗ ਜਿਹੜਾ ਉਹ $30 ਬਿਲੀਅਨ ਦਾ ਲੈ ਕੇ ਆਇਆ ਐਂਥਰੋਪਿਕ, ਹੈਨਾ। ਕਲਾਊਡ ਦਾ ਚੈਟਬੋਟ ਵੀ ਮਸ਼ਹੂਰ ਬੜਾ ਤੇ ਕਲਾਊਡ ਉਹਨਾਂ ਦੀ ਕੋਡਿੰਗ ਵਾਲਾ ਵੀ ਬੜਾ ਮਸ਼ਹੂਰ ਆ। ਸੋ ਬੇਸਿਕਲੀ ਉਹਨੇ ਕਿਹਾ ਵੀ ਆਪਾਂ ਆਪਣੀ ਕੰਪਿਊਟ ਕੈਪੈਸਿਟੀ ਜਿਹਦੇ ਵਿੱਚ ਤੁਹਾਡੇ ਡੇਟਾ ਸੈਂਟਰਸ ਵਗੈਰਾ ਆ ਗਏ ਤੇ ਉਹਨੂੰ ਆਪਾਂ ਐਕਸਪੈਂਡ ਕਰਨ ਦੇ ਲਈ ਸਾਨੂੰ ਪੈਸੇ ਚਾਹੀਦੇ, ਜਿਹਨੂੰ $30 ਬਿਲੀਅਨ ਉਹਨਾਂ ਲੈ ਕੇ ਆਇਆ। ਹੁਣ ਰਾਜਕਨ AI ਕੰਪਨੀ ਜਿਹੜੀਆਂ ਉਹ ਆਪਣੀ ਪੈਸੇ ਇਕੱਲੇ ਸੌਫਟਵੇਅਰ ਇੰਜੀਨੀਅਰਸ ਤੇ ਟ੍ਰੈਡੀਸ਼ਨਲੀ ਸੌਫਟਵੇਅਰ ਇੰਜੀਨੀਅਰ ਉੱਤੇ ਹੁਣ ਸਪੈਂਡ ਨਹੀਂ ਕਰਦੀਆਂ। ਉਹਨਾਂ ਦੇ ਲਈ ਜਿਹੜਾ ਪੈਸਾ ਸਪੈਂਡ ਕਰਦਾ ਹੈਗਾ ਚਿਪਸ ਦੇ ਉੱਤੇ, ਡੇਟਾ ਸੈਂਟਰ ਉੱਤੇ, ਇਲੈਕਟ੍ਰਿਸਿਟੀ, ਕਲਾਊਡ ਇਨਫਰਾਸਟ੍ਰਕਚਰ ਤੇ ਉਹਨਾਂ ਦੇ ਮਾਡਲ ਦੀ ਰੀਅਲ ਟਾਈਮ ਟ੍ਰੇਨਿੰਗ ਦੇ ਉੱਤੇ, ਹੈਨਾ। ਚੈਟਬੋਟ ਵਾਲੀ ਗੱਲ ਨਹੀਂ ਰਹੀ। ਗੱਲ ਇਹ ਹੈ ਕਿ ਸਕਸੈਸ ਆਉਣ ਵਾਲੇ ਟਾਈਮ ਦੇ ਵਿੱਚ ਉਹੀ ਉਹਨਾਂ ਨੂੰ ਜ਼ਿਆਦਾ ਮਿਲੇਗੀ ਜਿਨ੍ਹਾਂ ਕੋਲ ਸਭ ਤੋਂ ਵੱਧ ਜਿਹੜੀ ਕੰਪਿਊਟ ਪਾਵਰ ਹੋਏਗੀ। ਤੇ ਹੁਣ ਇਹ ਜਿਹੜੀ ਗੱਲਬਾਤ ਤੋਂ ਰਾਜਕਨ ਫਿਰ ਗੱਲ ਕਿੱਥੇ ਮੁੱਕਦੀ ਆ ਕਿ ਇਹ ਜਿਹੜੀ ਆਪਾਂ ਐਂਥਰੋਪਿਕ ਦੀ ਗੱਲ ਕਰ ਲਈ, ਈਵਨ ਗ੍ਰੋਕ ਦੀ ਵੀ ਗੱਲ ਕਰ ਲਈ, ਥੋੜਾ ਸਮਾਂ ਪਹਿਲਾਂ ਆਪਣੇ ਟਾਕ ਸ਼ੁਰੂ ਚ ਆਪਾਂ ਮੈਟਾ ਦੀ ਗੱਲ ਕੀਤੀ। ਇਹ ਸਾਰੀ ਗੱਲਬਾਤ AI ਰੈਵੋਲੂਸ਼ਨ ਦੇ ਬੈਕ ਸਾਈਡ ਦੇ ਉੱਤੇ ਫਾਈਨੈਂਸ਼ੀਅਲ ਇਨਫਰਾਸਟ੍ਰਕਚਰ ਦੀ ਆ। AI ਭਾਵੇਂ ਕਿ ਅੱਜ ਆਪਾਂ ਉਹਨੂੰ ਦੇਖ ਰਹੇ ਹਾਂ ਜਿਸ ਤਰੀਕੇ ਦੇ ਨਾਲ, ਇਹ ਵਨ ਆਫ ਦਾ ਮੋਸਟ ਕੈਪੀਟਲ ਇੰਟੈਂਸਿਵ ਇੰਡਸਟਰੀਜ਼ ਇਨ ਦਾ ਵਰਲਡ ਇਹਨੂੰ ਕਹਿ ਸਕਦੇ ਹਾਂ। ਓਪਨ AI, ਐਂਥਰੋਪਿਕ, ਗੂਗਲ, ਮੈਟਾ, ਐਕਸ, ਹੈ ਨਾ, ਜਿਹਨੂੰ ਗ੍ਰੋਕ ਵਾਲੇ ਹੋ ਗਏ, ਉਹਨਾਂ ਨੂੰ ਮੈਸਿਵ ਡੇਟਾ ਸੈਂਟਰ ਚਾਹੀਦੇ ਆ ਤੇ ਬਹੁਤ ਜ਼ਿਆਦਾ ਡੇਟਾ ਚਾਹੀਦਾ ਆਪਣੇ ਮਾਡਲਸ ਨੂੰ ਟ੍ਰੇਨ ਕਰਨ ਦੇ ਵਾਸਤੇ। ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜਿੱਦਾਂ ਕਹਿੰਦੇ ਇਲੈਕਟ੍ਰਿਸਿਟੀ ਆਈ ਜੀ, ਇੰਟਰਨੈਟ ਆਇਆ, ਸਮਾਰਟਫੋਨ ਆਇਆ, ਕਲਾਊਡ ਕੰਪਿਊਟਿੰਗ ਆਈ, AI
ਉਸ ਤਰ੍ਹਾਂ ਸਾਹਮਣੇ ਜਿਹੜੀ ਦੇਖ ਰਹੀ, ਤਾਂ ਕਰਕੇ ਬਹੁਤ ਜ਼ਿਆਦਾ ਲੋਕੀ ਇਹਨਾਂ ਕੰਪਨੀਜ਼ ਵਿੱਚ ਇਨਵੈਸਟ ਵੀ ਕਰਦੇ ਆ ਤੇ ਸੋਹਣੇ ਉਹਨਾਂ ਨੂੰ ਰਿਟਰਨ ਵੀ ਮਿਲੇ ਆ, ਹਨਾ। ਆਪਾਂ ਪਿਛਲੇ ਟਾਕ ਸ਼ੋ ਵਿੱਚ ਵੀ ਗੱਲ ਕੀਤੀ ਕਿ ਜਿੰਨੇ ਵੀ ਮੈਸਿਵ S&P 500 ਦੇ ਵਿੱਚ ਗੇਨਸ ਹੋਏ ਆ, ਮੈਜੋਰਿਟੀ ਆਫ ਦੋਜ਼ ਆਰ ਡਰਿਵਨ ਬਾਈ AI ਕੰਪਨੀਜ਼। ਠੀਕ ਆ। ਤੇ ਉਸ ਤੋਂ ਬਾਅਦ ਬਬਲ ਵੀ ਹੈ ਨਾ, ਨੈਗੇਟਿਵ ਵਾਲੀ ਵੀ ਗੱਲ ਹੀ ਹੁੰਦੀ, ਸਾਰੇ ਕਹਿੰਦੇ ਵੀ ਨਹੀਂ ਯਾਰ ਕਿਤੇ ਬਬਲ 'ਚ ਤਾਂ ਨਹੀਂ ਆਪਾਂ ਬੈਠੇ, ਤੇ ਇਹ ਤਾਂ ਹੁਣ ਮੈਂ ਹੀ ਦੱਸ ਸਕਦਾ। ਤੇ ਪਰ ਇਹਦੇ 'ਚ ਰਾਜ ਕਰਨ ਇੱਕ ਚੀਜ਼ ਇਹਦੇ ਵਿੱਚ ਬੜੀ ਹੋਰ ਅਜੀਬ ਆਪਾਂ ਦੇਖੀ ਕਿ ਦੇਖੋ ਆਪਾਂ ਸਟੋਰੇਜ ਕੰਪਨੀਜ਼ ਨਾ ਬਹੁਤ ਜ਼ਿਆਦਾ ਹੁੰਦੀਆਂ ਸੀ ਪੁਰਾਣੇ ਟਾਈਮ ਦੇ ਉੱਤੇ। ਮੇਰੀ ਫੀਲਡ ਵੀ ਡਿਜੀਟਲ ਸਟੋਰੇਜ ਆ। ਮੈਕਸਟੋਰ ਹੁੰਦੀ ਸੀ, ਸੈਮਸੰਗ ਦਾ ਕਾਫੀ ਜ਼ੋਰ ਸੀ, ਵੈਸਟਰਨ ਡਿਜੀਟਲ, ਸੀਗੇਟ, ਕਿੰਨੀਆਂ ਜ਼ਿਆਦਾ ਕੰਪਨੀਜ਼ ਹੁੰਦੀਆਂ ਸੀ। ਇਵੈਂਚੁਅਲੀ ਓਵਰ ਦ ਪੀਰੀਅਡ ਆਫ ਟਾਈਮ ਜਿਹੜੀ ਉਹ ਕੰਸੋਲੀਡੇਸ਼ਨ ਹੋ ਜਾਂਦੀ, ਜਿਹੜੀ ਕੰਪਨੀ ਵੱਡੀ ਹੋ ਜਾਂਦੀ ਦੂਜੇ ਨੂੰ ਬਾਏ ਕਰ ਲੈਂਦੀ ਆ, ਪਰ ਇਹ ਇੱਕ ਪ੍ਰੋਸੈਸ ਹੈਗਾ ਵਿਚ ਯੂਜ਼ਡ ਟੂ ਟੇਕ ਡੈਕੇਡਸ, ਹੈ ਨਾ। ਹੁਣ ਇਸ ਚੀਜ਼ ਦੇ ਵਿੱਚ ਇਹ ਆ ਕਿ ਜਿਨ੍ਹਾਂ ਦੇ ਕੋਲ ਜ਼ਿਆਦਾ ਪੈਸੇ ਹੈਗੇ, ਜਿਨ੍ਹਾਂ ਦਾ ਕਲਾਊਡ ਇਨਫਰਾਸਟ੍ਰਕਚਰ ਹੈਗੇ, ਉਹ ਜਿਹੜੀ ਕੰਸੈਂਟਰੇਸ਼ਨ ਅਸੀਂ ਦੇਖ ਰਹੇ ਹਾਂ 3-4 ਦੇ ਵਿੱਚ, ਆਲਰੇਡੀ 3-4 ਸਾਲਾਂ ਦੇ ਵਿੱਚ ਉਹ ਕੰਸੈਂਟਰੇਟ ਹੋ ਗਈ ਆ। ਸੋ ਉਹਦੇ ਕਰਕੇ ਜਿਹੜੀ ਫੰਡਿੰਗ ਆ, ਬਿਲੀਅਨਸ ਆਫ ਡਾਲਰ, ਟੈਨਸ ਆਫ ਬਿਲੀਅਨ ਡਾਲਰ, ਜਿਹੜਾ ਕੋਸ਼ਿਸ਼ ਆ ਸਾਰੀਆਂ ਕੰਪਨੀਜ਼ ਦੀ ਵੀ ਆਪਾਂ ਵੱਧ ਤੋਂ ਵੱਧ ਇਨਫਰਾਸਟ੍ਰਕਚਰ ਜਿਹੜਾ ਆਪਣਾ ਡਿਵੈਲਪ ਕਰ ਲਈਏ, ਕਿਉਂਕਿ ਇਵੈਂਚੁਅਲੀ ਉਹ ਦੇਖ ਰਹੇ ਆ ਵੀ ਹਰ ਜਗ੍ਹਾ ਦੇ ਉੱਤੇ AI ਦਾ ਇਨਫਰਾਸਟ੍ਰਕਚਰ ਜਿਹੜਾ ਵਰਤਿਆ ਜਾਣਾ, ਕੰਪਿਊਟ ਵਰਤੀ ਜਾਣੀ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਜਿਹਦੇ ਕੋਲ ਇਨਫਰਾਸਟ੍ਰਕਚਰ ਹੋਇਆ ਉਹ ਇਸ ਜਿਹੜੀ ਬਾਜ਼ੀ ਆ ਉਹਦੇ ਵਿੱਚ ਅੱਗੇ ਰਹੇਗਾ। ਸੋ ਇਸ ਟਾਈਮ ਤੇ ਸਾਰਿਆਂ ਦਾ ਰਾਜ ਕਰਨ ਇਸੇ ਲਈ ਜ਼ੋਰ ਲੱਗਾ ਹੋਇਆ, ਇਨਕਲੂਡਿੰਗ ਜਿਹੜੀ ਤੁਸੀਂ ਐਂਥਰੋਪਿਕ ਦੀ ਗੱਲ ਕੀਤੀ ਵੀ $30 ਬਿਲੀਅਨ ਜਿਹੜੀ ਉਹਨਾਂ ਇਨਵੈਸਟਮੈਂਟ ਜਿਹੜੀ ਕੀਤੀ ਇਨਫਰਾਸਟ੍ਰਕਚਰ ਦੇ ਕਰਕੇ ਰੇਸ ਨੂੰ ਜਿੱਤਣ ਦੇ ਕਰਕੇ ਆ। ਉਹ ਚਾਹੁੰਦੇ ਆ ਜਿੱਤੀਏ ਕਿਉਂਕਿ ਇੰਡਸਟਰੀ ਬਹੁਤ ਥੋੜੇ ਟਾਈਮ ਦੇ ਵਿੱਚ ਕੰਸੋਲੀਡੇਟ ਹੋ ਗਈ ਆ। ਜੀ ਹਾਂਜੀ, ਨਹੀਂ ਉਹ ਜਿੱਦਾਂ ਆਪਾਂ ਗੱਲ ਕੀਤੀ ਸੀ ਵੀ ਮੁਲਕ ਉਹਨੇ ਜਿੱਤਣਾ ਹੈ ਵੀ ਜਿਹੜਾ AI ਨੂੰ ਡੋਮੀਨੇਟ ਕਰੂਗਾ ਵਰਲਡ ਦੇ ਵਿੱਚ, ਤੇ ਉਸ ਮੁਲਕ 'ਚ ਉਹ ਕੰਪਨੀਆਂ ਦੇ ਜਿੱਤਣਾ ਜਿਹੜੀ ਉਹ ਇੰਟਰਨਲੀ AI ਇਨਫਰਾਸਟ੍ਰਕਚਰ ਆਪਣਾ ਹੈਗਾ, ਜਿਹਦੇ ਕੋਲ ਆਪਣਾ ਇਨਫਰਾਸਟ੍ਰਕਚਰ। ਤਾਂ ਹੀ ਹੁਣ ਆਪਾਂ ਦੇਖ ਰਹੇ ਵੀ ਡਾਟਾ ਸੈਂਟਰਸ ਦਾ ਰੌਲਾ, ਤੇ ਲੋਕ ਆਮੋ ਸਾਹਮਣੇ ਹੋ ਗਏ ਆ ਉਸ ਚੀਜ਼ ਨੂੰ ਜਿਹੜਾ ਉਹ ਲੈ ਕੇ। ਨਵੇਂ ਤਰ੍ਹਾਂ ਦੀ ਜਿਹੜੀ ਡੀਬੇਟ ਆ, ਚਰਚਾ ਆ, ਉਹ ਚੱਲ ਚੁੱਕੀ ਆ। ਕਿਵੇਂ ਹੋਊਗਾ, ਕਿਵੇਂ ਨਹੀਂ ਹੋਣਾ, ਇਹ ਵੇਖਣ ਵਾਲੀ ਗੱਲ ਆ, ਕਿਉਂਕਿ ਦੋ ਵੱਡੀਆਂ ਜਿਹੜੀਆਂ ਚੀਜ਼ਾਂ ਹਰਵਿੰਦਰ, ਆਪਾਂ ਆਉਣ ਵਾਲੇ ਦਿਨਾਂ 'ਚ ਇੱਥੇ ਟਾਕ ਸ਼ੋ ਵੀ ਕਰਾਂਗੇ ਵੀ ਐਨਰਜੀ ਲੋਡ, ਡਿਮਾਂਡ ਕਿੰਨੀ ਆ, ਤੇ ਕੂਲਿੰਗ ਇਹਨੂੰ ਜਿਹੜੀ ਕਰਨ ਦੇ ਲਈ। ਸੋ ਇਹ ਦੋ ਚੀਜ਼ਾਂ ਸਭ ਤੋਂ ਵੱਡੀਆਂ ਜਿਹੜੀਆਂ ਪ੍ਰੋਬਲਮ ਆ। ਹੁਣ ਯੂਟਾ ਦੇ ਵਿੱਚ ਕਹਿੰਦੇ ਵੀ ਇੱਕ ਏਡਾ ਵੱਡਾ ਡਾਟਾ ਸੈਂਟਰ ਬਣਾਉਣ ਵਾਲੇ ਦੇਖ ਰਹੇ ਵੀ ਪੂਰੀ ਯੂਟਾ ਦੇ ਨਾਲੋਂ ਜ਼ਿਆਦਾ ਜਿਹੜਾ ਆ ਉਸਨੇ ਐਨਰਜੀ ਜਿਹੜੀ ਉਹ ਲੈਣੀ ਆ, ਤੇ ਉਹ ਐਨਰਜੀ ਆਉਣੀ ਕਿੱਥੋਂ ਆ, ਤੇ ਫਿਰ ਉਹਨੂੰ ਕੂਲ ਵੀ ਕਰਕੇ ਰੱਖਣਾ ਆ। ਉਹਦੇ ਲਈ ਫਿਰ ਅੰਡਰਗਰਾਊਂਡ ਵਾਟਰ 'ਚ ਕੱਢਣ ਲੱਗ ਗਏ ਜਾਂ ਹੋਰ ਕਰਨ ਲੱਗ ਗਏ, ਫਿਰ ਉਹ ਰੀਸੋਰਸਿਸ ਕਿੱਧਰ ਜਿਹੜੇ ਉਹ ਜਾਣਗੇ, ਇਹ ਦੇਖਣੀ ਗੱਲ ਆ। ਫੂਡ ਫॉर ਥਾਟ ਜਾਂਦੇ ਜਾਂਦੇ ਇਸ ਟਾਈਮ ਐਨਵੀਡੀਆ ਕੰਪਨੀ ਜਿਹੜੀ ਕਿ ਟ੍ਰਿਲੀਅਨਸ ਆਫ ਡਾਲਰ ਜਿਸ ਦੀ ਵੈਲਿਊਏਸ਼ਨ ਆ ਜੀ, ਉਹਦੀ ਵੈਲਿਊ ਆਸਟ੍ਰੇਲੀਆ ਦੇ ਸਾਰੇ ਫਾਰਮਲੈਂਡਸ, ਇਨਕਲੂਡਿੰਗ ਉਹ ਜ਼ਮੀਨ ਦੀ ਕੀਮਤ, ਇਨਕਲੂਡਿੰਗ ਉਹਦੇ ਜੋ ਉੱਥੇ ਉਗਦਾ ਹੈ ਉਹਦੀ ਕੀਮਤ, ਉਹਦੇ ਤੋਂ 3 ਤੋਂ 4 ਗੁਣਾ ਜ਼ਿਆਦਾ ਆ। ਸੋ ਹੁਣ ਆਪੇ ਹਿਸਾਬ ਲਾ ਲਓ ਵੀ ਕਿਹੜੇ ਪਾਸੇ ਇਸ ਟਾਈਮ ਦੁਨੀਆ ਚੱਲ ਰਹੀ ਆ। ਸ਼ਾਇਦ ਚਿਪ ਤੋਂ ਬਗੈਰ ਤਾਂ ਸਰ ਜਾਵੇ, ਫਾਰਮ ਤੋਂ ਬਗੈਰ, ਰੋਟੀ ਤੋਂ ਬਗੈਰ ਤਾਂ ਨਹੀਂ ਸਰਨਾ, ਪਰ ਤੁਸੀਂ ਇਹ ਪਰੇ ਦੇਖੋ ਵੀ ਕਿੰਨੀ ਤੇਜ਼ੀ ਦੇ ਨਾਲ ਕੰਮ ਜਿਹੜਾ ਉਹ ਚੇਂਜ ਹੋ ਗਿਆ। ਵੀ ਬਹੁਤ ਜ਼ਿਆਦਾ ਹੋ ਰਹੀ ਆ। ਹਾਂ, ਅਮਰੀਕਾ ਦੀ ਸਿਰਫ ਇੱਕ ਕੰਪਨੀ ਪੂਰੇ ਮੁਲਕ ਦੀ ਪੂਰੀ ਫਾਰਮਿੰਗ ਦੇ ਨਾਲੋਂ, ਪੂਰੀ ਐਗਰੀਕਲਚਰ ਡਿਪਾਰਟਮੈਂਟ ਦੇ ਨਾਲੋਂ ਕਹ ਲਓ ਵੀ ਜ਼ਿਆਦਾ ਵੈਲਿਊਡ ਜਿਹੜੀ ਉਹ ਬਣ ਚੁੱਕੀ ਹੈਗੀ ਜੀ। ਸੋ ਆਪਾਂ ਦੇ ਲਈ ਇੱਕ ਰਾਜ ਕਰਨ ਜਾਂਦੇ ਇਹ ਸਵਾਲ ਇਹ ਹੈ ਵੀ ਅਸੀਂ ਐਜ਼ ਅ ਪੰਜਾਬੀ ਇਸ ਵੱਲ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ। ਆਪਾਂ ਆਲਰੇਡੀ ਬਹੁਤ ਪਿੱਛੇ ਰਹਿ ਗਏ ਆ, ਪਛੜੇ ਆ। ਅੱਛਾ, ਮੈਂ ਕਹਿੰਦਾ ਵੀ ਇਹਦੇ ਵਿੱਚ ਦੋਨਾਂ ਚੀਜ਼ਾਂ 'ਚ ਹਰਵਿੰਦਰ, AI ਦੇ ਨਾਲ ਵੀ ਆਪਣੇ ਵਾਹ ਵਾਸਤਾ ਰੱਖੋ ਤੇ ਆਪਣੀ ਜ਼ਮੀਨ ਜਮਾਨ ਨਾ ਛੱਡਿਓ। ਉਹ ਬਹੁਤ ਜ਼ਿਆਦਾ ਜ਼ਰੂਰੀ ਆ ਆਉਣ ਵਾਲੇ ਸਮੇਂ ਦੇ ਵਿੱਚ। ਸਭ ਤੋਂ ਜ਼ਿਆਦਾ ਕੀਮਤੀ ਤੁਹਾਡੇ ਕੋਲ ਜੇ ਕੋਈ ਚੀਜ਼ ਹੋਣੀ ਆ ਤੇ ਉਹ ਜ਼ਮੀਨ ਤੇ ਪਾਣੀ ਜਿਹੜੀ ਉਹ ਨਾਲ ਹੋਣਾ ਹੈ। ਬਿਲਕੁਲ, ਹਾਂ। ਤੇ ਇਸੇ ਲਈ ਜਿਹੜੀ ਜਗ੍ਹਾ ਤੇ ਆਪਾਂ ਜਿੱਥੋਂ ਆਏ ਆ ਪੰਜਾਬ ਦੇ ਵਿੱਚ, ਉੱਥੇ ਸ਼ਾਇਦ ਲੋਕਾਂ ਨੂੰ ਉਸ ਚੀਜ਼ ਦੀ ਨੌਲੇਜ, ਜਾਣਕਾਰੀ ਨਹੀਂ ਆ। ਤਾਂ ਕਰਕੇ ਲੋਕੀ ਧੜ ਜਿਹੜੀ ਫਰਟਾਈਲ ਜਿਹੜੀ ਜ਼ਮੀਨਾਂ ਵਾ ਉਹ ਵੇਚਦੇ ਆ, ਤੇ ਇੱਥੇ ਕੀ ਰੱਖਿਆ, ਹਨਾ। ਸੋ ਧਿਆਨ ਰੱਖਣ ਦੀ ਲੋੜ ਆ। ਟੈਕ ਦੇ ਵਿੱਚ ਆਪਣੀ ਸ਼ਮੂਲੀਅਤ ਵੱਧ ਤੋਂ ਵੱਧ ਕਰੀਏ। ਇੱਥੇ ਪੈਸੇ ਦੀ ਕੰਸੈਂਟਰੇਸ਼ਨ ਬਹੁਤ ਜ਼ਿਆਦਾ, ਤੇ ਦਿਨੋਂ ਦਿਨ ਹੋਰ ਵੀ ਹੋਣੀ ਆ। ਤੇ ਜੇ ਸਾਡੇ ਕੋਲ ਸਰਮਾਇਆ ਹੋਊਗਾ ਤੇ ਆਈਏ ਤਾਂ ਹੀ ਸਾਡੀ ਕੋਈ ਗੱਲ ਸੁਣੂਗਾ, ਕਿਉਂਕਿ ਜਿਹੜੇ ਆਮ ਬੰਦੇ ਹੁੰਦੇ ਨਾ, ਤੇ ਵੇਖੋ ਜੇ ਤੁਹਾਡੇ ਕੋਲ ਕੋਈ ਸਰਮਾਇਆ ਨਹੀਂ ਆ, ਜੇ ਤੁਹਾਡੇ ਕੋਈ ਨਾ ਤੇ ਤੁਹਾਡੀ ਆਲੇ ਦੁਆਲੇ ਕੋਈ ਪੁੱਛ ਪ੍ਰਤੀਤ ਹੁੰਦੀ ਆ, ਨਾ ਹੀ ਕੋਈ ਤੁਹਾਡਾ ਕੋਈ ਕਲਚਰ ਹੁੰਦਾ ਓਨੈਸਟਲੀ।
ਕਹਿੰਦੇ ਕਲਚਰ ਰੀਡ ਕਲਾਸ ਹੀ ਜਿਹੜੀ ਉਹ ਕਲਚਰ ਨੂੰ ਬਣਾਉਂਦੀ ਆ, ਕਲਚਰ ਨੂੰ ਤੋਰਦੀ ਆ। ਤੇ ਆਪਾਂ ਜੇ ਉਸ ਰੇਸ ਦੇ ਵਿੱਚ ਪਿੱਛੇ ਰਹਿ ਗਏ ਤੇ ਆਪਾਂ ਦਾ ਵੀ ਬਹੁਤਾ ਕੋਈ ਪੁੱਛ-ਗਿੱਛ ਹੋਣੀ ਨਹੀਂ ਆ। ਜੇ ਆਪਾਂ ਆਪਣੇ ਚਾਹੁੰਦੇ ਵੀ ਆਪਾਂ ਸੱਭਿਆਚਾਰ ਨੂੰ, ਕਲਚਰ ਨੂੰ ਅੱਗੇ ਲੈ ਕੇ ਜਾਈਏ ਤੇ ਸਰਮਾਏਦਾਰੀ ਉੱਤੇ ਆਪਾਂ ਨੂੰ ਥੋੜ੍ਹਾ ਜਿਹਾ ਜ਼ੋਰ ਜਿਹੜਾ ਉਹ ਦੇਣਾ ਪੈਣਾ। ਮੈਂ ਇਹਦੇ 'ਚ ਇੱਕ ਇਤਿਹਾਸਿਕ 'ਚ ਮੈਨੂੰ ਪਤਾ ਆਪਾਂ ਟਾਈਮ ਤੋਂ ਥੋੜ੍ਹਾ ਉੱਤੇ ਜਾ ਰਹੇ ਹਾਂ, ਪਰ ਇਤਿਹਾਸਿਕ ਤੌਰ ਦੇ ਉੱਤੇ ਵੀ ਇਹ ਦੇਖੀਏ ਕਿ ਜਦੋਂ ਸਿੱਖਾਂ ਦੇ ਕੋਲੇ ਜ਼ਮੀਨਾਂ ਉਸ ਟਾਈਮ ਦੇ ਉੱਤੇ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਸਾਨੂੰ ਦਿੱਤੀਆਂ ਸੀ, ਜਿਹੜੀ ਸਾਡੀ ਪੁੱਛ ਦਾ ਉੱਥੋਂ ਆਉਣੀ ਸ਼ੁਰੂ ਹੋਈ ਸੀ। ਫਿਰ ਮਿਸਲ ਕਾਲ ਹੋਇਆ, ਉਹਦੇ ਵਿੱਚ ਹੋਰ ਬਣੀ ਗੱਲ। ਈਵਨ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਵੀ ਜਿਹੜੀ ਸਿੱਖਾਂ ਨੂੰ ਬਹੁਤ ਜ਼ਮੀਨ ਦੀ ਜਿਹੜੀ ਐਲੋਕੇਸ਼ਨ ਹੋਈ ਸੀ, ਇਹਦੇ ਕਰਕੇ ਹੁਣ ਦਾ ਕੰਮ ਜਿਹੜਾ ਉਹ ਤੁਰਦਾ ਆਇਆ। ਜਿਹੜਾ ਸਰਮਾਇਆ ਉਹਦੀ ਐਕਸੈਸ ਤੇ ਉਹਦੇ ਉੱਤੇ ਜਿਹੜੇ ਲੋਕਾਂ ਦਾ ਹੱਥ ਉੱਪਰ ਹੋਊਗਾ, ਉਹਨਾਂ ਦਾ ਕਲਚਰ ਜਿਹੜਾ ਪ੍ਰਵੇਲੈਂਟ ਹੋਊਗਾ। ਜਿਨ੍ਹਾਂ ਦੇ ਜਿਹੜੇ ਇਸ ਸਰਮਾਏਦਾਰੀ ਦੇ ਵਿੱਚੋਂ ਪਛੜ ਗਏ ਐਜ਼ ਅ ਕਮਿਊਨਿਟੀ, ਉਹਨਾਂ ਦਾ ਕੋਈ ਕਲਚਰ ਨਹੀਂ ਹੁੰਦਾ ਤੇ ਉਹਨਾਂ ਦੇ ਜਿਹੜੇ ਕਲਚਰ ਉਹ ਡਿਕਲਾਈਨ ਦੇ ਵੱਲ ਜਾਂਦੇ ਆ, ਅਲੋਪ ਹੋ ਜਾਂਦੇ। ਹਾਂਜੀ। ਸੋ ਇਹ ਜਿਹੜੀ ਚੀਜ਼ਾਂ ਕੁਛ ਨਾ ਆਪਾਂ ਨੂੰ ਬਹੁਤ ਸਮਝਣੀਆਂ ਆਪਾਂ ਦੇ ਲਈ ਜ਼ਰੂਰੀ ਹੈ ਤੇ ਉਸ ਪਾਸੇ ਆਪਾਂ ਨੂੰ ਕੰਮ ਕਰਨ ਦੀ ਲੋੜ ਆ। ਆਪਾਂ ਪੈਸੇ ਨੂੰ ਜਿਸ ਤਰੀਕੇ ਨਾਲ ਦੇਖਦੇ ਹਾਂ, ਚਲੋ ਰਾਜਕਰਨ ਮੈਨੂੰ ਲੱਗਦਾ ਸ਼ੋਅ ਦੇ ਅਖੀਰ ਦੇ ਵੱਲ ਆਪਾਂ ਇਹਦੇ ਬਾਰੇ ਨਾ ਇੱਕ ਡੈਡੀਕੇਟਿਡ ਟਾਕ ਸ਼ੋਅ ਕਰਾਂਗੇ। ਸਾਡੇ ਵੱਡਿਆਂ ਨੇ ਕਿੱਦਾਂ ਟੈਕਨੋਲੋਜੀ ਨੂੰ ਅਪਣਾਇਆ ਸੀ ਅੱਜ ਤੋਂ 100-200 ਸਾਲ ਪਹਿਲਾਂ, 300 ਸਾਲ ਵੀ ਈਵਨ ਪਹਿਲਾਂ ਮਿਸਲ ਕਾਲ ਦੇ ਵਿੱਚ ਕਈ ਇਹਨਾਂ ਦੇ ਐਗਜ਼ਾਮਪਲ ਆਪਾਂ ਨੂੰ ਮਿਲਦੀਆਂ। ਉਹਦੇ ਬਾਰੇ ਵੀ ਆਪਾਂ ਟੈਕਨੋਲੋਜੀ ਦੀ ਗੱਲਬਾਤ ਕਰਾਂਗੇ, ਬੜਾ ਇੰਟਰਸਟਿੰਗ ਹੋਊਗੀ, ਬਟ ਫॉर द ਲੇਟਰ। ਤੇ ਪਰ ਹੁਣ ਲਈਏ ਜੀ ਆਪਾਂ ਫਿਰ ਇਜਾਜ਼ਤ। ਸ਼ਮੂਲੀਅਤ ਜਿਹੜੀ ਹੈ ਟੈਕਨੋਲੋਜੀ ਵਿੱਚ ਉਹਦੇ ਲਈ ਕਰਨ ਦੀ ਸਾਰਿਆਂ ਨੂੰ ਬੇਨਤੀ, ਇਸ ਪਾਸੇ ਧਿਆਨ ਦੇਣ ਦੀ ਲੋੜ ਆ। ਸੋ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।